ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਅਦਾਬਰਜ਼। ਮੈਂ ਹਾਂ ਤੁਹਾਡੀ ਹੋਸਟ ਅਨਿਲ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੇ ਐਮਬੀਸ਼ੀਅਸ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आया प्रोग्राम सचो सच बहुत शुक्रिया जी। डॉक्टर साहब अज 10 फरवरी 2020 29 माघ नानकशाही संमत 551 का दिन है। डॉक्टर साहब प्रोग्राम शुरू करने तो पहला अपन दर्शकों ते श्रोतियां नूं हमेशा तरह दसीए व्यूअर्स, जे तुसीं हक सच इंसाफ ते पैरा दिंदा इक्को एक चैनल टीवी 84 नूं देखना चाहते हो तां तुसीं देख सकदे हो स्पैक्ट्रम केबल, आरसीन केबल, बेल फाइबर केबल इन कैनेडा, roku, जादू बॉक्स, शावा, फेसबुक टीवी 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। व्यूअर्स, हुण असीं अपने प्रोग्राम की शुरुआत करन जा रहे हैं। शुरुआत करते हैं वीकेंड तो। सो वीकेंड बारे आपां डॉक्टर साहब कोलों उन्हां दे विचार सुनांगे और थोड़ी जी रूपरेखा तुहानूं अपने प्रोग्राम की दसीए कि किहड़े-किहड़े विषय आपां अपने प्रोग्राम दे विच विचारांगे। सो प्रोग्राम दे स्टार्टिंग दे विच जिस तरह कि अज 7 साल हो चुके ने अफसल गुरु दी फांसी नूं, सो उन्हां नूं असीं अपनी शरधा दे फुल भेट करदे हां। सो ਉਹ बेगुनाह सन पर अदालत ने ਬਹੁ ਗਿਣਤੀ ਨੂੰ ਖੁਸ਼ ਕਰਨ ਲਈ ਉਹਨਾਂ ਨੂੰ ਭਾਰਤੀ ਪਾਰਲੀਮੈਂਟ ਦੇ ਹਮਲੇ ਦੇ ਦੋਸ਼ ਦੇ ਵਿੱਚ ਉਹਨਾਂ ਨੂੰ ਫਾਂਸੀ ਦੇ ਤਖਤੇ ਤੇ ਚਾੜਿਆ। ਸੋ ਭਾਰਤ ਵਿੱਚ ਇਨਸਾਫ ਨਾਂ ਦੀ ਕੋਈ ਵੀ ਚੀਜ਼ ਨਹੀਂ ਹੈ ਉਹਨਾਂ ਲਈ, ਘੱਟ ਗਿਣਤੀਆਂ ਲਈ ਜਿਸ ਤਰ੍ਹਾਂ ਕਿ ਸਿੱਖਾਂ, ਮੁਸਲਮਾਨਾਂ ਔਰ ਦਲਿਤਾਂ ਲਈ। ਸੋ ਇਸ ਉੱਪਰ ਆਪਾਂ ਵਿਚਾਰ ਚਰਚਾ ਕਰਾਂਗੇ ਔਰ ਦੂਸਰੇ ਪਾਸੇ ਅਸੀਂ ਦੱਸਾਂਗੇ, ਤੁਹਾਡੇ ਨਾਲ ਵਿਚਾਰ ਕਰਾਂਗੇ। ਅਕਸਰ ਕਿਹਾ ਜਾਂਦਾ ਹੈ ਕਿ ਭਾਰਤ ਤੋਂ ਜਿਹੜੇ ਕਰਤਾਰਪੁਰ ਸਾਹਿਬ ਨੂੰ ਦੇ ਦਰਸ਼ਨਾਂ ਲਈ ਜੋ ਸਿੱਖ ਜਾਂਦੇ ਨੇ, ਯਾਤਰੂ ਜਾਂਦੇ ਨੇ, ਉਹਨਾਂ ਦੀ ਗਿਣਤੀ ਥੋੜੀ ਹੈ। ਹੁਣ ਪਤਾ ਲੱਗਾ ਹੈ ਕਿ ਇਸ ਦੇ ਲਈ ਜੋ 6 ਏਜੰਸੀਆਂ ਨੇ, ਇੰਟੈਲੀਜੈਂਸ ਏਜੰਸੀਆਂ ਨੇ, ਉਹਨਾਂ ਕੋਲੋਂ ਕਲੀਅਰੈਂਸ ਲੈਣੀ ਪੈਂਦੀ ਹੈ। ਸੋ ਭਾਰਤ ਸਰਕਾਰ ਨਹੀਂ ਚਾਹੁੰਦੀ ਕਿ ਜੋ ਯਾਤਰੂ ਭਾਰਤ ਵਿੱਚੋਂ ਕਰਤਾਰਪੁਰ ਸਾਹਿਬ ਲਈ ਦਰਸ਼ਨ ਲਈ ਜਾਂਦੇ ਨੇ ਕਿ ਉਹ ਉੱਥੇ ਨਾ ਜਾਣ। ਸੋ ਇਸ ਉੱਪਰ ਆਪਾਂ ਵਿਚਾਰ ਚਰਚਾ ਕਰਾਂਗੇ ਔਰ ਜੋ ਵਿਸ਼ੇਸ਼ ਜੋ ਵਿਸ਼ੇ ਨੇ, ਜੋ ਆਲ ਦੀ ਗਲੋਬ ਜੋ ਵੀ ਖਬਰਾਂ ਚੱਲ ਰਹੀਆਂ, ਜੋ ਵੀ ਵਿਸ਼ੇ ਚੱਲ ਰਹੇ ਨੇ, ਉਸ ਉੱਪਰ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਾਂਗੇ, ਤੁਹਾਡੀਆਂ ਲਿਖਤਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਔਰ ਜੋ ਕਸ਼ਮੀਰ ਦਾ ਮੁੱਦਾ ਹੈ ਉਸ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ। ਐਂਡ ਪ੍ਰੋਗਰਾਮ ਦੇ ਅਖੀਰ ਵਿੱਚ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਵੀ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਸੋ ਅਸੀਂ ਚਾਹਾਂਗੇ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਔਰ ਸ਼ੁਰੂ ਕਰਦੇ ਹਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦਾ ਵੀਕਐਂਡ ਪੁੱਛਦੇ ਹਾਂ। जी डॉक्टर साहब की कहना चाहोगे? देखो, अज 10 फरवरी का दिन है जी और अज तो ठीक 7 साल पहला अफसल गुरु जिहड़े कि मैडिकल दे स्टूडेंट सन, डॉक्टर बनन जा रहे सन, उन्हां दे सामने एक जिंदगी का संकल्प सी लोकां दी सेवा करना, अपने लोकां दी गुलामी, कश्मीर दे विच जुल्म उस नूं भी वो देख रहे सन। बहुत ज़्यादा सेंसिटिव और जज्बाती उन्हां दी आउटलुक सी जिंदगी बारे। लेकिन जिवें उन्हां नूं झूठे केस दे विच पार्लीमेंट अटैक दे फसाया गया और जिवें उन्हां नूं फांसी दे तख्ते तक पहुँचाया गया, सुप्रीम कोर्ट ने अपने फैसले दे विच ये गल कही कि बेशक हालां जिहड़े बाकी दोषी उन्हां दे नाल बनाए गए सी वो सारे ही जिहड़े ने वो रिलीज़ हो जाते हैं, एक्विट होंदे ने, लेकिन उन्होंने जिहड़ा है उन्होंने ये कह के अपने जज ने अपने फैसले च लिखा है कि ये जिहड़ी लोकां दी कलैक्टिव कॉन्शियसनैस है और उन्हों दी एग्जैक्ट लफज ने द कलैक्टिव कॉन्शियस ऑफ द सोसाइटी विल ओनली बी सैटिस्फाइड इफ द कैपिटल पनिशमेंट इज awarded to Mr. Afzal Guru. Collective conscience of the society will only be satisfied. ਹੁਣ ਜ਼ਾਹਰ ਹੈ ਕਿ ਇਹ ਲੋਕਾਂ ਨੂੰ, ਹਿੰਦੂਆਂ ਨੂੰ ਖੁਸ਼ ਕਰਨ ਦੇ ਲਈ, ਮੈਜੋਰਿਟੀ ਹਿੰਦੂਆਂ ਨੂੰ, ਇਹ ਅਦਾਲਤ ਕਹਿ ਰਹੀ ਹੈ ਕਿ ਕੋਈ ਸਬੂਤ ਨਹੀਂ ਹੈ, ਲੇਕਿਨ ਇਹਦੇ ਬਾਵਜੂਦ ਜਿਹੜੀ ਕਲੈਕਟਿਵ ਹੈ ਉਹਨਾਂ ਦੀ ਕੌਨਸ਼ੀਅਸਨੈਸ, ਉਹਨੂੰ ਜਿਹੜਾ ਸੈਟੀਸਫਾਈ ਕਰਨ ਲਈ ਅਸੀਂ ਅਫਜ਼ਲ ਗੁਰੂ ਨੂੰ ਫਾਂਸੀ ਦੇ ਤਖਤੇ ਤੇ
ਚੜਾ ਰਹੇ ਔਰ ਜ਼ਾਹਰ ਹੈ ਇਸ ਬਾਰੇ ਹੋਰ ਵੀ ਜਿਹੜੀ ਉਹਨਾਂ ਦਾ ਪਸੰਦੀਦਾ ਜਦੋਂ ਅਖੀਰਲੇ ਪਲਾਂ 'ਚ ਉਹਨਾਂ ਨੇ ਕਿਵੇਂ ਕਿਹੜੇ ਸ਼ਬਦ ਗੁਣਗੁਣਾਏ। ਅਖੀਰਲਾ ਲੈਟਰ ਜਿਹੜਾ ਕਿ ਉਹਨਾਂ ਨੇ ਆਪਣੀ ਵਾਈਫ ਉਹਨਾਂ ਦਾ ਨਾਂ ਸ਼ਾਇਦ ਤਬਸਮ ਉਹਨਾਂ ਨੂੰ ਲਿਖਿਆ ਔਰ ਉਹ ਵੀ ਅਸੀਂ ਸਾਂਝਾ ਕਰਾਂਗੇ। ਪਰ ਪਹਿਲਾਂ ਵੀਕਐਂਡ ਦੀ ਗੱਲ ਕਰ ਲਈਏ। ਜ਼ਾਹਰ ਹੈ ਕਿ 5 ਫਰਵਰੀ ਨੂੰ ਕਸ਼ਮੀਰ ਸੋਲੀਡੈਰਿਟੀ ਡੇ, ਜਿਸ ਨੂੰ ਦਿਨ ਦੀ ਦਿਨ ਵੀ ਬੁੱਧਵਾਰ ਜਿਹੜਾ ਉਹ ਯਾਦ ਕੀਤਾ ਗਿਆ, ਉਸ ਨੂੰ ਅਸੀਂ ਜਿਹੜਾ ਸੈਚਰਡੇ ਦੇ ਸਾਡੇ ਪ੍ਰੋਗਰਾਮ ਦੇ ਵਿੱਚ ਉਹ ਚੱਲਿਆ, ਜਿਹਨੂੰ ਕਾਫੀ ਸਾਡੇ ਦਰਸ਼ਕਾਂ ਵੱਲੋਂ ਪਸੰਦ ਕੀਤਾ ਗਿਆ ਕਿਉਂਕਿ ਕਸ਼ਮੀਰ ਦਾ ਮੁੱਦਾ ਇਸ ਵੇਲੇ ਸੈਂਟਰ ਹੈ, ਸਿਰਫ ਭਾਰਤ ਔਰ ਪਾਕਿਸਤਾਨ ਦੇ ਵਿਚਕਾਰ ਹੀ ਨਹੀਂ ਜਾਂ 80 ਲੱਖ ਕਸ਼ਮੀਰੀਆਂ ਦੇ ਲਈ ਨਹੀਂ, ਕੁੱਲ ਦੁਨੀਆ ਦੇ ਲਈ। ਕਿਉਂਕਿ ਜਿਸ ਕਿਸਮ ਦੀਆਂ ਨੀਤੀਆਂ ਭਾਰਤ ਪਰਸਿਊ ਕਰ ਰਿਹਾ ਹੈ, ਜਿਸ ਕਿਸਮ ਦੀ ਇੰਟਰਨੈਸ਼ਨਲ ਅਵੇਅਰਨੈਸ ਹੁਣ ਵੀ ਇਸ ਇਸ਼ੂ ਤੇ ਹੋਈ ਹੈ, ਜੇ ਇਸ ਨੂੰ ਨਾ ਹੱਲ ਕੀਤਾ ਗਿਆ, ਇਸ ਨੂੰ ਨਾ ਰੋਕਿਆ ਗਿਆ, ਜਿਸ ਤਰੀਕੇ ਅੰਦਾਜ਼ ਦੇ ਵਿੱਚ ਭਾਰਤੀ ਹਾਕਮ ਅੱਗੋਂ ਭਾਰਤ ਦੇ 200 ਮਿਲੀਅਨ ਮੁਸਲਮਾਨਾਂ ਦੀ ਪਰਸੀਕਿਊਸ਼ਨ ਵੱਲ ਵੱਧ ਰਹੇ ਨੇ, ਸੋ ਜ਼ਾਹਰ ਹੈ ਭਾਰਤ ਪਾਕਿਸਤਾਨ ਟਕਰਾਅ ਔਰ ਨਿਊਕਲੀਅਰ ਕਲਾਊਡ ਜਿਹੜੇ ਸਾਊਥ ਏਸ਼ੀਆ ਦੇ ਉੱਤੇ ਨੇ। ਸੋ ਇਸ ਵਾਰ ਕਿਉਂਕਿ 5 ਅਗਸਤ 2019 ਨੂੰ ਕਸ਼ਮੀਰ ਦਾ ਆਰਟੀਕਲ 370 ਐਬਰੋਗੇਟ ਕਰਕੇ ਕਸ਼ਮੀਰ ਦਾ, ਜੰਮੂ ਕਸ਼ਮੀਰ ਸਟੇਟ ਦਾ ਵਜੂਦ ਹੀ ਮਿਟਾ ਦਿੱਤਾ ਗਿਆ। ਸੋ ਇਸ ਵਾਰ 5 ਫਰਵਰੀ ਨੂੰ ਲੈ ਕੇ ਬਹੁਤ ਜ਼ਿਆਦਾ ਉਤਸ਼ਾਹ ਵੀ ਸੀ ਸਾਰਿਆਂ ਦੇ ਵਿੱਚ ਕਿ ਭਾਈ ਇਸ ਨੂੰ ਚੈਲੰਜ ਨੂੰ ਅਸੀਂ ਜਿਹੜਾ ਕਬੂਲ ਕਰਦੇ ਹਾਂ। ਔਰ ਇਹੀ ਕਾਰਨ ਹੈ ਕਿ ਪਾਕਿਸਤਾਨ ਦੇ ਵਿੱਚ ਆਵਾਮ ਹੋਏ, ਦੁਨੀਆ ਭਰ 'ਚ ਜਿੱਥੇ ਵੀ ਕਸ਼ਮੀਰੀ, ਪਾਕਿਸਤਾਨੀ, ਸਿੱਖ, ਉਹਨਾਂ ਨੇ ਜਿਹੜੇ ਨੇ ਹੈਂਡ ਜੁਆਇਨ ਕੀਤੇ, ਥਾਂ ਥਾਂ ਪ੍ਰੋਟੈਸਟ ਵੀ ਹੋਏ, ਕੈਂਡਲ ਲਾਈਟ ਵਿਜਲ ਵੀ ਹੋਏ। ਔਰ ਜਿਵੇਂ ਪਿਛਲੇ ਸੰਡੇ ਵੀ ਫੰਕਸ਼ਨ ਜਿਹੜਾ ਉਹ ਬਰੁਕਲਿਨ ਦੇ ਵਿੱਚ ਸੀ, ਉਹ ਵੀ ਅਸੀਂ ਆਪਣੇ ਦਰਸ਼ਕਾਂ ਤੱਕ ਲਿਆਂਦਾ। ਬੁੱਧਵਾਰ ਦਿਨ ਦੀ ਦਿਨ ਜਿਹੜਾ ਉਹ ਇੱਥੇ ਸੀ ਜੈਕਸਨ ਹਾਈਟਸ ਟੇਸਟ ਆਫ ਲਾਹੌਰ 'ਚ, ਉਹ ਵੀ ਇਹ ਸੰਡੇ ਆਇਆ। ਔਰ ਇਸ ਐਤਵਾਰ ਜਿਹੜਾ ਹੈ ਉਹ ਖਾਸ ਤੌਰ ਦੇ ਉੱਤੇ ਸੈਚਰਡੇ ਟਾਈਮ ਸਕੁਏਅਰ ਕਸ਼ਮੀਰੀ ਆਰਗੇਨਾਈਜੇਸ਼ਨਸ ਨੇ ਕੈਂਡਲ ਲਾਈਟ ਵਿਜਲ ਰੱਖਿਆ ਹੋਇਆ ਸੀ। ਹਾਲਾਂ ਹਵਾ ਵੀ ਸੀ ਔਰ ਠੰਡ ਬਹੁਤ ਜ਼ਿਆਦਾ ਸੀ, ਕੈਂਡਲਸ ਤਾਂ ਜਗਦਿਆਂ ਹੀ ਬੁੱਝ ਜਾਂਦੀਆਂ ਸੀ, ਸਿੰਬੋਲਿਕ ਸੀ। ਲੇਕਿਨ ਫਿਰ ਵੀ ਬੀਬੀਆਂ, ਬੱਚੇ ਬੜੇ ਉਤਸ਼ਾਹ ਦੇ ਨਾਲ, ਔਰ ਦਰਸ਼ਕ ਸਕਰੀਨ ਤੇ ਦੇਖ ਸਕਦੇ ਨੇ ਉਹਨਾਂ ਪਿਕਚਰਸ ਨੂੰ। ਸੋ ਅਸੀਂ ਵੀ ਇੱਕ ਛੋਟਾ ਸਾਡਾ ਸਿੱਖ ਡੈਲੀਗੇਸ਼ਨ ਸੀ, ਹਾਲਾਂਕਿ ਕੁਝ ਪ੍ਰੋਗਰਾਮ ਅਸੀਂ ਹੋਰ ਵੀ ਉਲੀਕੇ ਹੋਏ ਸੀ, ਪਰ ਮੈਂ ਇਹ ਸਮਝਦਾ ਕਿ ਵੀ ਇਹ ਇੱਕ ਸਿੰਬੋਲਿਕ ਵੀ ਹੁੰਦਾ ਹੈ ਕਿ ਜਦੋਂ ਵੀ ਜਾ ਕੇ ਦਸਤਾਰਾਂ ਵਾਲੇ ਸਿੰਘ ਖਲੋ ਜਾਂਦੇ ਨੇ, ਕਸ਼ਮੀਰੀ ਭੈਣਾਂ ਭਰਾਵਾਂ ਨੂੰ ਵੀ ਹੌਸਲਾ ਹੁੰਦਾ ਹੈ ਤੇ ਇਹ ਇੱਕ ਟੂਗੈਦਰ ਜਿਹੜਾ ਹੈ ਉਹ ਪ੍ਰੋਟੈਸਟ ਬਣ ਜਾਂਦਾ ਹੈ। ਸੋ ਇਸ ਨੂੰ ਵੀ ਸਾਡੀ ਟੀਮ ਨੇ ਕਵਰ ਕੀਤਾ ਹੈ। ਆਉਣ ਵਾਲੇ ਦਿਨਾਂ 'ਚ ਅਸੀਂ ਇਸ ਨੂੰ ਆਪਣੇ ਦਰਸ਼ਕਾਂ ਤੱਕ ਪਹੁੰਚਾਵਾਂਗੇ ਔਰ ਉਹੀ ਜਿਹੜਾ ਜਜ਼ਬਾ ਕਸ਼ਮੀਰੀ ਬੱਚੇ ਹੋਣ, ਬੱਚੀਆਂ ਹੋਣ ਔਰ ਬੀਬੀਆਂ ਇਸ ਕੈਂਡਲ ਲਾਈਟ ਵਿਜਲ ਦੇ ਮੌਕੇ ਵੀ ਇਹ ਬੜਾ ਜ਼ਾਹਰ ਸੀ। ਔਰ ਸਰਦਾਰ ਸਵਾਰ ਖਾਨ ਔਰ ਅੱਡ ਕਸ਼ਮੀਰੀ ਆਰਗੇਨਾਈਜੇਸ਼ਨਸ, ਉਹਨਾਂ ਦੇ ਨੁਮਾਇੰਦੇ ਇਸ ਦੇ ਵਿੱਚ ਉਹਨਾਂ ਨੇ ਹੀ ਆਰਗੇਨਾਈਜ਼ ਕੀਤਾ, ਅਸੀਂ ਤਾਂ ਜਿਹੜਾ ਜੁਆਇਨ ਹੀ ਕੀਤਾ ਉਹਨਾਂ ਨੂੰ। ਸੋ ਇਸੇ ਤਰ੍ਹਾਂ ਐਤਵਾਰ ਕੁਦਰਤੀ ਪ੍ਰੋਗਰਾਮ ਗੁਰਦੁਆਰਾ ਇੱਥੇ ਸਿੰਘ ਸਭਾ ਰਾਮਗੜੀਆਂ ਭਾਈਚਾਰੇ ਵੱਲੋਂ ਹੈਗਾ, ਉਹਨਾਂ ਦਾ ਸਮਾਗਮ ਰੱਖਿਆ ਹੋਇਆ ਸੀ। ਹਾਲਾਂ ਐਤਵਾਰ ਦਾ ਦਿਨ ਸੀ ਜਿਹੜਾ ਭਗਤ ਰਵਿਦਾਸ ਜੀ ਦਾ ਪ੍ਰਕਾਸ਼ ਦਿਨ ਵੀ ਸੀ। ਸੋ ਉਸ ਪ੍ਰੋਗਰਾਮ ਦੇ ਵਿੱਚ ਖਾਸ ਤੌਰ ਤੇ ਭਾਈ ਸਵਰਨ ਸਿੰਘ ਸਰੀ ਤੋਂ, ਜਿਹੜੇ ਕਿ ਸਿੱਖ ਸਕੂਲ ਚਲਾਉਂਦੇ ਨੇ, ਕਾਲਜ ਚਲਾਉਂਦੇ ਨੇ ਆਪਣੇ ਪਿੰਡ 'ਚ, ਇੱਥੋਂ ਕੈਨੇਡਾ 'ਚੋਂ ਛੜਾ ਕੇ ਗਏ, ਉਹ ਖਾਸ ਸੱਦੇ ਤੇ ਆਏ ਹੋਏ ਸੀ। ਉਹ ਅੱਜ ਸਾਡੇ TV 84 ਦੇ ਸਟੂਡੀਓ ਵੀ ਆਏ ਹੋਏ ਨੇ, ਉਹਨਾਂ ਦੇ ਨਾਲ ਗੁਫ਼ਤਗੂ ਵੀ ਹੋਏਗੀ। ਜਿਹੜਾ ਪ੍ਰੋਗਰਾਮ ਵੀਰ ਅਮਰਵੀਰ ਸਿੰਘ ਉਸ ਨੂੰ ਹੈਂਡਲ ਕਰਦੇ ਨੇ। ਸੋ ਸਾਨੂੰ ਵੀ ਲਾਸਟ ਮਿੰਟ ਸੱਦਾ ਹੀ ਮਿਲਿਆ, ਪਰ ਕਿਉਂਕਿ ਮੈਂ ਇਹ ਜ਼ਰੂਰੀ ਸਮਝਦਾ ਹਾਂ ਕਿ ਵੀ ਜਿੱਥੇ ਵੀ ਪੰਥਕ ਐਕਟਿਵਿਸਟ ਕੋਈ ਐਕਟੀਵਿਟੀ ਕਰਦੇ ਨੇ ਉੱਥੇ ਵੀ ਸ਼ਮੂਲੀਅਤ ਹੋਏ। ਔਰ ਭਗਤ ਰਵਿਦਾਸ ਜੀ ਦਾ ਪ੍ਰਕਾਸ਼ ਦਿਨ ਹੋਣ ਦੇ ਨਾਤੇ ਮੈਂ ਸਮਝਦਾ ਸੀ ਕਿ ਵੀ ਇਹ ਸਾਡਾ ਉੱਥੇ ਹੋਣਾ, ਉਹਨਾਂ ਨੂੰ ਯਾਦ ਕਰਨਾ ਔਰ ਉਹਨਾਂ ਦਾ ਜਿਹੜਾ ਸੰਕਲਪ ਹੈ, ਬੇਗਮਪੁਰਾ ਸ਼ਹਿਰ ਕੋ ਨਾਓ, ਦੁੱਖ ਅੰਦੋ ਨਹੀਂ ਤੈ ਠਾਓ, ਨਾ ਤਸ਼ਵੀਸ਼ ਖਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ, ਅਬ ਹਮ ਖੂਬ ਵਤਨ ਗਏ ਭਾਈ, ਊਹਾਂ ਖੈਰ ਸਦਾ ਮੇਰੇ ਭਾਈ। ਸੋ ਇਹ ਜਦੋਂ ਅਸੀਂ ਖਾਲਿਸਤਾਨ ਦੀ ਜਾਂ ਇੱਕ ਆਈਡੀਅਲ ਸਟੇਟ ਦੀ ਗੱਲ ਕਰਦੇ ਹਾਂ
ਤੇ ਇਸ ਦਾ ਨਕਸ਼ਾ ਭਗਤ ਰਵਿਦਾਸ ਜੀ ਨੇ ਇਸ ਸ਼ਬਦ ਦੇ ਵਿੱਚ ਖਿੱਚਿਆ। 40 ਸ਼ਬਦ ਭਗਤ ਰਵਿਦਾਸ ਜੀ ਦੇ ਗੁਰੂ ਗ੍ਰੰਥ ਸਾਹਿਬ ਜੀ ਦਰਜ ਨੇ ਜੀ। ਔਰ ਆਪਣੀ ਪ੍ਰੈਜੈਂਟੇਸ਼ਨ 'ਚ ਮੈਂ ਕਿਹਾ ਕਿ ਅਸੀਂ ਇੱਕ ਸ਼ਬਦ ਭਗਤ ਬਾਣੀ ਦਾ ਹਰ ਵੀਰਵਾਰ ਦੇ ਪ੍ਰੋਗਰਾਮ 'ਚ ਡਿਸਕਸ ਕਰਦੇ ਹਾਂ। ਅਸੀਂ ਭਗਤ ਰਵਿਦਾਸ ਜੀ ਦੇ 40 ਦੇ 40 ਸ਼ਬਦ ਉਹ ਡਿਸਕਸ ਕੀਤੇ ਹੋਏ ਨੇ। ਔਰ ਜਦੋਂ ਅਸੀਂ ਭਗਤ ਰਵਿਦਾਸ ਜੀ ਦੇ ਸ਼ਬਦਾਂ ਤੇ ਵਿਚਾਰ ਕਰਦੇ ਸੀ, ਇੱਕ ਅਜੀਬ ਜਿਹੀ ਜਿਹੜੀ ਕੈਫੀਅਤ ਹੈ ਉਹ ਤਾਰੀ ਹੋ ਜਾਂਦੀ ਸੀ ਮਨ ਤੇ। ਉਹਦੇ 'ਚ ਇੱਕ ਵੈਰਾਗ ਹੈ, ਇੱਕ ਮਿਲਣ ਦੀ ਤਾਂਘ ਹੈ, ਇੱਕ ਆਜ਼ਿਜ਼ੀ ਹੈ ਤੇ ਇੱਕ ਆਨੰਦ ਹੈ। ਦਰਸ਼ਨ ਦੀਜੈ ਖੋਲ ਕਿਵਾੜ, ਜਦੋਂ ਅਸੀਂ ਇਸ ਕਿਸਮ ਦੇ, ਤੇ ਉਹ ਇੱਕ ਆਜ਼ਿਜ਼ੀ, ਔਰ ਕਿਉਂਕਿ ਹਰ ਭਗਤ ਜਨ ਦੀ ਇੱਕ ਪਰਸਨੈਲਿਟੀ ਹੈ, ਰੂਹਾਨੀਅਤ ਤੌਰ ਦੇ ਉੱਤੇ ਵੀ ਉਸ ਸਫ਼ਰ ਦੇ ਉੱਤੇ ਜਦੋਂ ਉਹ ਗਮਜ਼ਨ ਹੋਏ ਤੇ ਕਿਹਨਾਂ ਹਾਲਾਤਾਂ ਚੋਂ ਲੰਘੇ। ਇਸੇ ਤਰ੍ਹਾਂ ਗੁਰੂ ਸਾਹਿਬਾਨ, ਉਹਨਾਂ ਦੀ ਜਿਹੜੀ ਹੈ ਸ਼ਖਸੀਅਤ ਦੇ ਨਾਲ ਵੀ ਗੁਰੂ ਨਾਨਕ ਸਾਹਿਬ ਤੋਂ ਬਾਅਦ ਜਿਹੜੇ 5 ਗੁਰੂ ਸਾਹਿਬਾਨ ਦੀ ਬਾਣੀ ਅਸੀਂ 6 ਗੁਰੂ ਸਾਹਿਬ ਦੀ ਸਣੇ ਗੁਰੂ ਨਾਨਕ ਸਾਹਿਬ ਹੈ, ਉਹਨਾਂ ਦੇ ਵਿੱਚ ਵੀ ਅਸੀਂ ਹਰ ਗੁਰੂ ਸਾਹਿਬਾਨ ਦੀ ਪਰਸਨੈਲਿਟੀ ਨੂੰ ਦੇਖ ਸਕਦੇ ਹਾਂ। ਈਵਨ ਉਸ ਬਾਣੀ ਦੇ ਰਾਹੀਂ ਵੀ, ਜਿਵੇਂ ਚੌਥੇ ਪਾਤਸ਼ਾਹ ਦੇ ਸੂਹੀ ਰਾਗ ਦੇ ਵਿੱਚ ਬਾਣੀ, ਜਿਨ੍ਹਾਂ ਦੇ ਵਿੱਚ ਲਾਵਾਂ ਵੀ ਨੇ, ਤੁਸੀਂ ਦੇਖਦੇ ਹੋ ਤੇ ਉਹ ਉਵੇਂ ਹੀ ਹੈ। ਬੇਸ਼ੱਕ ਗੁਰਗੱਦੀ ਕਾਲ ਚੌਥੇ ਪਾਤਸ਼ਾਹ ਦਾ ਆਲਮੋਸਟ 8.5-9 ਸਾਲ ਹੈ ਸ਼ਾਇਦ, ਲੇਕਿਨ ਇਹਦੇ ਬਾਵਜੂਦ ਅਸੀਂ ਦੇਖਦੇ ਹਾਂ ਕਿ ਕਿਸ ਕਿਸਮ ਦਾ ਉਹ ਸੂਹੇ ਰੰਗ ਦੀ ਗੱਲ ਹੈ, ਸੂਹੀ ਰਾਗ ਦੀ ਗੱਲ ਹੈ, ਕਿਉਂਕਿ ਉਹ ਇੱਕ ਮਿਲਾਪ ਵੀ ਹੈ, ਆਨੰਦ ਵੀ ਹੈ, ਇੰਟੈਂਸਿਟੀ ਆਫ ਲਵ ਵੀ ਹੈ ਕਿ ਕਿਵੇਂ ਉਹਨਾਂ ਨੇ ਇੱਕ ਯਤੀਮ ਬੱਚਾ ਭਾਈ ਜੇਠਾ ਤੇ ਕਿਵੇਂ ਘੁੰਗਣੀਆਂ ਵੇਚਣ ਵਾਲਾ ਕਿਸ ਮੁਕਾਮ ਨੂੰ ਹਾਸਲ ਕਰਦੇ ਨੇ, ਕਿਵੇਂ ਗੁਰੂ ਅਮਰਦਾਸ ਜੀ ਦੀ ਨਜ਼ਰ ਉਹਨਾਂ ਨੂੰ ਕਿਵੇਂ ਉਸ ਜਿਹੜਾ ਗੁਰੂਸ਼ਿਪ ਜਿਹੜੀ ਉਹਨਾਂ ਨੂੰ ਮਿਲਦੀ ਹੈ ਔਰ ਕਿਸ ਕਦਰ। ਸੋ ਇਹ ਵੀ ਪ੍ਰੋਗਰਾਮ ਸਾਡੀ TV 84 ਦੀ ਟੀਮ ਨੇ ਰਿਕਾਰਡ ਕੀਤਾ ਹੈ। ਆਉਣ ਵਾਲੇ ਦਿਨਾਂ 'ਚ ਅਸੀਂ ਸ਼ੇਅਰ ਕਰਾਂਗੇ। ਹੁਣ ਅਸੀਂ ਆਪਣੇ ਅਸਲੀ ਸਬਜੈਕਟ ਵੱਲ ਵਧਦੇ ਹਾਂ। ਔਰ ਇਸ ਵਾਰ ਮੈਂ ਦੇਖ ਰਿਹਾ ਕਿ ਜਿਵੇਂ ਕਸ਼ਮੀਰ ਦੇ ਮੁੱਦੇ ਦੇ ਉੱਤੇ ਦੁਨੀਆ ਭਰ ਦੇ ਵਿੱਚ ਐਕਟੀਵਿਟੀ ਹੈ, ਪ੍ਰੋਟੈਸਟ ਨੇ ਔਰ ਕੈਂਡਲ ਲਾਈਟ ਵਿਜਲ ਨੇ, ਸੈਮੀਨਾਰਸ ਨੇ, ਕਾਨਫਰੰਸਿਸ ਨੇ। ਅਫਸਲ ਗੁਰੂ ਦੀ 7th ਡੈਥ ਐਨੀਵਰਸਰੀ ਦੇ ਉੱਤੇ ਵੀ ਈਵਨ ਭਾਰਤੀ ਮੀਡੀਆ ਦੇ ਵਿੱਚ ਵੀ ਚਰਚਾ ਹੈ। ਔਰ ਮੈਨੂੰ ਨਹੀਂ ਸੀ ਪਤਾ, ਕਿਉਂਕਿ ਪਿਛਲੇ ਦਿਨਾਂ 'ਚ ਜਿਸ ਅੰਦਾਜ਼ ਦੇ ਵਿੱਚ ਸਭ ਨੂੰ ਇਗਨੋਰ ਕਰਦੇ ਰਹੇ ਨੇ ਕਿ ਭਾਈ ਅਗਲੀਆਂ ਇੱਕ ਜਿਹੜਾ ਅਫਜ਼ਲ ਗੁਰੂ ਦੇ ਇਸ ਸ਼ਹਾਦਤ ਵਾਲੇ ਦਿਨ ਹੀ ਜਾਮੀਆ ਮਿਲੀਆ ਵਾਲਿਆਂ ਨੇ ਪਿਛਲੇ ਸਾਲ ਇਹ ਕਾਨਫਰੰਸ ਰੱਖੀ ਸੀ ਕਿ ਕੀ ਡੈਥ ਪੈਨਲਟੀ ਹੋਣੀ ਚਾਹੀਦੀ ਹੈ ਕਿ ਨਹੀਂ, ਪਰ ਉਹਨੂੰ ਕਿਵੇਂ ਇਹਨਾਂ ਨੇ ਬੀਜੇਪੀ ਰੂਲਰਸ ਨੇ ਇੱਕ ਐਸੀ ਕਹਾਣੀ 'ਚ ਤਬਦੀਲ ਕੀਤਾ ਕਿ ਜੀ ਉੱਥੇ ਇਕੱਠ ਹੋਇਆ, ਐਂਟਾਈ ਇੰਡੀਆ ਨਾਅਰੇ ਲਾਏ ਗਏ, ਔਰ ਕਿਵੇਂ ਉਹਨਾਂ ਨੇ ਇਸ ਹਵਾਲੇ ਦੇ ਨਾਲ ਉਹ ਜਿਹੜੀ ਹੈ ਬੀਬੀ ਇੱਕ ਸ਼ਾਇਲਾ ਸ਼ਾਇਦ ਉਹਨਾਂ ਦਾ ਨਾਂ ਹੈ, ਉਹਨਾਂ ਤੇ ਕੇਸ ਪਾਏ, ਕਿਵੇਂ ਈਵਨ ਕਨਈਆ ਕੁਮਾਰ ਜਾਂ ਦੂਸਰੇ, ਇਹ ਪਿਛਲੇ ਸਾਲ ਦੀ ਗੱਲ ਹੈ ਕਿ ਕਿਵੇਂ ਉਹਨਾਂ ਨੂੰ ਇਸ ਲਪੇਟਣ ਦੀ ਕੋਸ਼ਿਸ਼ ਕੀਤੀ ਗਈ ਕਿ ਜੀ ਇਹ ਤਾਂ ਐਂਟਾਈ ਇੰਡੀਆ ਲਾਈ। ਹਾਲਾਂਕਿ ਉਹਨਾਂ ਦਾ ਜਿਹੜਾ ਈਵਨ ਸਬਜੈਕਟ ਆਫ ਡਿਸਕਸ਼ਨ ਸੀ, ਜਿਹੜਾ ਦੁਨੀਆ ਦੇ ਵਿੱਚ ਐਮਨੈਸਟੀ ਇੰਟਰਨੈਸ਼ਨਲ ਔਰ ਦੂਸਰਿਆਂ ਦਾ ਵੀ ਇੱਕ ਪੂਰਾ ਮੂਵ ਹੈ ਕਿ ਵੀ ਡੈਥ ਪੈਨਲਟੀ ਨਹੀਂ ਹੋਣੀ ਚਾਹੀਦੀ। ਯੂਰਪੀਅਨ ਯੂਨੀਅਨ ਦੇ ਜਿੰਨੇ ਮੁਲਕ ਨੇ 26-27 ਉਹਨਾਂ 'ਚ ਕਿਸੇ 'ਚ ਡੈਥ ਪੈਨਲਟੀ ਨਹੀਂ ਹੈ। ਅਮਰੀਕਾ ਦੇ ਵਿੱਚ ਵੀ ਇਹ ਡਿਬੇਟ ਹੁੰਦੀ ਹੈ। ਹਾਲਾਂਕਿ ਇੱਕ ਸਟੇਜ ਤੇ ਅਮਰੀਕਾ ਦੀਆਂ ਘੱਟ ਸਟੇਟਾਂ ਸੀ, ਹੁਣ ਬਹੁਤਿਆਂ ਦੇ ਵਿੱਚ ਸਗੋਂ ਡੈਥ ਪੈਨਲਟੀ ਲੈ ਆਂਦੀ ਹੈ। ਇਹਨਾਂ ਦਾ ਆਪਣਾ ਪਾਰਟ ਹੈ। ਔਰ ਈਵਨ ਮੈਂ ਦੇਖ ਰਿਹਾ ਈਵਨ ਪਾਕਿਸਤਾਨ ਦੀ ਪਾਰਲੀਮੈਂਟ ਦੇ ਵਿੱਚ ਵੀ ਪਿਛਲੇ ਦਿਨਾਂ ਦੇ ਵਿੱਚ ਕਾਨੂੰਨ ਦੇ ਉੱਤੇ ਬਹਿਸ ਹੋਈ ਹੈ ਜਾਂ ਕਾਨੂੰਨ ਪਾਸ ਹੋਇਆ, ਜਿਹਦੇ 'ਚ ਕਿਉਂਕਿ ਦੇਖ ਰਹੇ ਅਸੀਂ ਉਸ ਖਿੱਤੇ ਦੇ ਵਿੱਚ ਬੱਚਿਆਂ ਦੇ ਨਾਲ ਮਾੜੇ ਕੰਮ ਕੁਕਰਮ ਕਰਨ ਦੀਆਂ ਘਟਨਾਵਾਂ ਬਹੁਤ ਜ਼ਿਆਦਾ ਨੇ, ਚਾਈਲਡ ਰੇਪਸ ਬਹੁਤ ਨੇ। ਸੋ ਇਹ ਲਾਅ ਬਣਿਆ ਕਿ ਜੀ ਉਹਨਾਂ ਨੂੰ ਪਬਲਿਕਲੀ ਹੈਂਗ ਕੀਤਾ ਜਾਏ ਜਿਹੜੇ ਇਸ ਕਿਸਮ ਦੇ ਕ੍ਰਾਈਮ ਕਰਨ ਵਾਲੇ ਨੇ, ਕਿ ਲੋਕਾਂ ਦੇ ਸਾਹਮਣੇ ਹੋਏ। ਹਾਲਾਂਕਿ ਉਹਦੇ 'ਚ ਵੀ ਉਹਨਾਂ ਦੀ ਸੁਸਾਇਟੀ 'ਚ ਵੀ ਡਿਬੇਟ ਹੈ ਕਿ ਭਾਈ ਇਹ ਕਿੰਨਾ ਕੁ ਹੈ, ਫਿਰ ਕਿਉਂਕਿ ਜਿੱਥੇ ਮਜ਼ਹਬ ਦੀ ਲਾਈਨ ਵੀ ਆ ਜਾਂਦੀ ਹੈ ਉੱਥੇ ਇੱਕ ਡਿਫਰੈਂਟ ਇੰਟਰਪ੍ਰੀਟੇਸ਼ਨ ਵੀ ਹੁੰਦੀ ਹੈ। ਪਰ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਆਲਰੇਡੀ ਇਸ ਵਿਸ਼ੇ ਦੇ ਉੱਤੇ ਭਾਰਤ ਦੇ ਵਿੱਚ ਉਹ ਆਰਗੇਨਾਈਜੇਸ਼ਨਸ ਨੇ ਹਿਊਮਨ ਰਾਈਟਸ ਦੀਆਂ ਵੀ, ਔਰ ਐਮਨੈਸਟੀ ਇੰਟਰਨੈਸ਼ਨਲ ਦਾ ਤਾਂ ਕੈਂਪੇਨ ਹੈ ਕਿ, ਔਰ ਇਹਦੇ ਬਾਰੇ ਇੱਕ ਵੱਖਰੀ ਰਿਸਰਚ ਵੀ ਹੈ ਕਿ ਕੀ, ਕਿਉਂਕਿ ਜਦੋਂ ਸਖਤ ਸਜ਼ਾ ਜਾਂ ਫਾਂਸੀ ਦੇਣ ਦੀ ਗੱਲ ਕੀਤੀ ਜਾਂਦੀ ਹੈ ਜਾਂ ਲਾਅ ਦੀ ਸ਼ਰੀਅਤ ਲਾਅ ਦੇ ਥੱਲੇ ਹੱਥ ਪੈਰ ਵੱਢਣ ਦੀ ਹੁੰਦੀ ਹੈ,
ਤੇ ਡਿਬੇਟ ਇਹ ਹੁੰਦੀ ਹੈ ਕਿ ਕੀ ਇਸ ਸਾਰੇ ਦੇ ਨਾਲ ਕ੍ਰਾਈਮ ਘਟਿਆ ਜਾਂ ਘਟਦਾ ਹੈ, ਜਾਂ ਇਹ ਬਿਹੇਵੀਅਰਲ ਰੀਇਨਫੋਰਸਰ ਹੁੰਦਾ ਹੈ ਕਈ ਮਾਮਲਿਆਂ 'ਚ, ਜਾਂ ਇਹਦਾ ਕੋਈ ਫਰਕ ਨਹੀਂ ਪੈਂਦਾ। ਸੋ ਇਹ ਇੱਕ ਵੱਖਰਾ ਵਿਸ਼ਾ ਹੈ, ਇਹ ਸਾਡੀ ਅੱਜ ਦੀ ਡਿਸਕਸ਼ਨ ਦਾ ਵਿਸ਼ਾ ਨਹੀਂ ਹੈ। ਲੇਕਿਨ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜਾਮੀਆ ਮਿਲੀਆ ਦੇ ਵਿੱਚ ਜਿਹੜਾ ਉਹਨਾਂ ਦੀ ਗੈਦਰਿੰਗ ਸੀ ਉਹ ਇਸ ਗੱਲ ਦੇ ਉੱਤੇ ਹੀ ਫੋਕਸ ਸੀ ਕਿ ਡੈਥ ਪੈਨਲਟੀ ਹੋਣੀ ਚਾਹੀਦੀ ਹੈ ਕਿ ਨਹੀਂ ਹੋਣੀ ਚਾਹੀਦੀ। ਲੇਕਿਨ ਉਹਨੂੰ ਉਹਨਾਂ ਨੇ ਬਿਲਕੁਲ ਐਂਟਾਈ ਇੰਡੀਆ ਬਣਾ ਕੇ ਪ੍ਰੈਜ਼ੈਂਟ ਕੀਤਾ। ਪਰ ਇਸ ਵਾਰ ਇਹਦੇ ਬਾਵਜੂਦ ਕਿ ਕਿਉਂ ਜਿਹਾ ਮਾਹੌਲ ਬਣਿਆ ਹੋਇਆ ਹੈ, ਸ਼ਾਹੀਨ ਬਾਗ ਪਿਛਲੇ 2 ਮਹੀਨੇ ਤੋਂ ਜ਼ਿਆਦਾ ਵਕਤ ਤੋਂ ਹਜ਼ਾਰਾਂ ਦੀ ਗਿਣਤੀ 'ਚ ਬੀਬੀਆਂ ਬੈਠੀਆਂ ਨੇ ਔਰ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੇ ਉੱਤੇ, ਔਰ ਸੁਪਰੀਮ ਕੋਰਟ ਦਾ ਹਵਾਲਾ ਅੱਜ ਹੀ ਕਿਸੇ ਨੇ ਪਬਲਿਕ ਇੰਟਰਸਟ ਲਿਟੀਗੇਸ਼ਨ ਪਾਈ ਸੀ ਕਿ ਜੀ ਇਹਨਾਂ ਨੂੰ ਸੁਪਰੀਮ ਕੋਰਟ ਉਠਾਏ। ਹਾਂ, ਸੁਪਰੀਮ ਕੋਰਟ ਨੇ ਕਿਹਾ ਜੀ ਹਾਂ ਵੈਸੇ ਕੋਈ ਪਬਲਿਕ ਰੋਡ ਜਾਂ ਦੂਜੀ ਬਲੌਕ ਨਹੀਂ ਹੋਣੀ ਚਾਹੀਦੀ, ਪਰ ਉਹਨੇ ਅੱਗੋਂ 17 ਫਰਵਰੀ ਕਿ ਕਿੰਨੀ ਪਾ ਦਿੱਤੀ ਅਗਲੀ ਹੀਅਰਿੰਗ ਦੀ ਕਿ ਜੀ ਅਸੀਂ ਆਰਡਰ ਨਹੀਂ ਅਜੇ ਕਰ ਸਕਦੇ ਉਹਦੀ ਹੀਅਰਿੰਗ। ਉਹ ਵੀ ਦੇਖ ਰਹੇ ਨੇ ਕਿ ਭਾਈ ਕੀ ਹੈ ਦਿੱਲੀ ਦੇ ਰਿਜ਼ਲਟ ਕੀ ਆਉਂਦੇ ਨੇ ਚੋਣਾਂ ਦੇ, ਜਿਹੜੀਆਂ ਆਲਰੇਡੀ ਬਹੁਤ ਸਾਰੇ ਜਿਹੜੀਆਂ ਨੇ ਇਸ ਵੇਲੇ ਪੋਲ ਸਰਵੇ ਐਗਜ਼ਿਟ ਪੋਲਸ, ਉਸ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਨਜ਼ਰ ਆ ਰਹੀ ਹੈ। ਪਰ ਇਹ ਵੀ ਸਾਹਮਣੇ ਆ ਰਿਹਾ ਕਿ ਕਿਵੇਂ ਉਹਨਾਂ ਨੇ ਈਵਨ ਜਿਹੜੀ ਉਹਨਾਂ ਦਾ ਇਲੈਕਸ਼ਨ ਕਮਿਸ਼ਨ ਹੈ ਉਹਨੇ 24 ਘੰਟੇ ਦੱਸਿਆ ਹੀ ਨਹੀਂ ਕਿ ਕਿੰਨੇ % ਲੋਕਾਂ ਨੇ ਵੋਟਾਂ ਪਾਈਆਂ। ਬੀਜੇਪੀ ਦੇ ਆਫਿਸ ਚੋਂ ਜਿਹੜਾ ਉਹ ਆ ਰਹੀਆਂ ਸੀ ਕਿ ਵੀ ਇੰਨੇ % ਪਈਆਂ। ਸੋ ਇਹ ਵੀ ਇੱਕ ਡਰ ਹੈ ਕਿ EVM ਮਸ਼ੀਨਾਂ, ਕਿਉਂਕਿ ਮਸ਼ੀਨਾਂ ਰਾਹੀਂ ਵੋਟ ਉਹੀ ਕਿਤੇ ਬਦਲ ਰਹੇ ਹੋਣਗੇ ਜਾਂ ਬਦਲ ਦਿੱਤੀਆਂ ਨੇ, ਔਰ ਇਹ ਹੁਣ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਕਿ ਵੀ ਜਿਵੇਂ ਜਿਸ ਕੌਨਫੀਡੈਂਸ ਨਾਲ ਬੀਜੇਪੀ ਦਾ ਸਪੋਕਸਮੈਨ ਕਹਿ ਰਿਹਾ ਜੀ 70 ਚੋਂ 48 ਸੀਟਾਂ ਸਾਨੂੰ ਮਿਲਣਗੀਆਂ, ਹਾਲਾਂ ਜਿੰਨੇ ਵੀ ਐਗਜ਼ਿਟ ਪੋਲਸ ਨੇ ਉਹਦੇ 'ਚ 55 ਤੋਂ 65 ਤੱਕ ਸੀਟਾਂ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੂੰ ਮਿਲਦੀਆਂ ਨਜ਼ਰ ਆ ਰਹੀਆਂ। ਸੋ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਜੇ ਇਹ ਗੱਲ ਜਿਹੜੀ ਉਹ 48 ਸੀਟਾਂ ਦੀ ਕਹਿੰਦਾ, ਜਿਵੇਂ ਅਮਿਤ ਸ਼ਾਹ ਨੇ ਪਾਰਲੀਮੈਂਟ ਚੋਣਾਂ ਤੋਂ ਪਹਿਲਾਂ ਓਵਰ 300 ਕਿਹਾ ਸੀ, 301 ਆ ਗਈਆਂ। ਹੁਣ ਇਹ ਜਿਹੜਾ ਇੰਨੇ ਕਿੱਥੋਂ ਦੇ ਨਜੂਮੀ ਜੰਮ ਪਏ ਨੇ, ਹਾਲਾਂਕਿ ਇਹਨਾਂ ਦੇ ਆਪਣੇ ਵੀ ਜਿਹੜੇ ਐਗਜ਼ਿਟ ਪੋਲ ਜਿਹੜੇ ਰਿਪਬਲਿਕ ਟੀਵੀ ਵਰਗੇ ਨੇ ਉਹ ਅਦਰ ਵੇ ਅਰਾਊਂਡ ਕਹਿ ਰਹੇ ਨੇ। ਸੋ ਇਹ ਵੀ ਇੱਕ ਵੱਖਰਾ ਵਿਸ਼ਾ ਲੱਗ ਜਾਏਗਾ ਪਤਾ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸ਼ਾਹੀਨ ਬਾਗ ਨਾਲ ਵੀ ਜਿਵੇਂ ਸੁਪਰੀਮ ਕੋਰਟ ਨੇ ਇਹ ਸਾਰੇ ਨੂੰ ਜੋੜਿਆ, ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ। ਪਿਛਲੇ ਦਿਨਾਂ 'ਚ ਜਸਟਿਸ ਮਾਰਕੰਡੇ ਕਾਟਜੂ ਜਿਹੜਾ ਖੁਦ ਰਿਟਾਇਰਡ ਜਸਟਿਸ ਹੈ ਸੁਪਰੀਮ ਕੋਰਟ ਦਾ, ਉਹਨੇ ਉਹ ਰਗੜਾ ਦਿੱਤਾ ਹੈ ਸੁਪਰੀਮ। ਉਹਨਾਂ ਨੇ ਕਿਹਾ ਜੀ ਇਹ ਬਿਲਕੁਲ ਚੋਰ ਕਰਪਟ ਬੀਜੇਪੀ ਦੇ ਅੱਗੇ ਲੰਮੇ ਪਏ ਹੋਏ ਨੇ। ਉਹਨੇ ਰੰਜਨ ਗੋਗੋਈ ਵੱਲੋਂ ਜਿਹੜਾ 9 ਨਵੰਬਰ ਨੂੰ ਫੈਸਲਾ ਬਾਬਰੀ ਮਸਜਿਦ ਬਣਾਉਣ ਦਾ ਦਿੱਤਾ ਗਿਆ, ਬਾਬਰੀ ਮਸਜਿਦ ਨੂੰ ਖਤਮ ਕਰਕੇ ਮੰਦਿਰ ਬਣਾਉਣ ਦਾ ਦਿੱਤਾ ਗਿਆ, ਉਸ ਦੇ ਉੱਤੇ ਵੀ ਔਰ ਉਹਨੇ ਕਿਹਾ ਇਹ ਸਾਰੇ ਜੱਜ ਵਿਕੇ ਹੋਏ ਨੇ ਔਰ ਇਹ ਬੀਜੇਪੀ ਦੇ ਅੱਗੇ ਵਿਛੇ ਹੋਏ ਨੇ, ਇੱਥੋਂ ਕੁਛ ਨਹੀਂ ਨਿਕਲਣਾ ਹੈ। ਸੋ ਉਹਨਾਂ ਹਾਲਾਤਾਂ 'ਚ ਉਸ ਸੁਪਰੀਮ ਕੋਰਟ ਨੂੰ ਕੋਈ ਨਜ਼ਰ ਨਹੀਂ ਆਉਂਦਾ ਵੀ ਸੂ ਮੋਟੋ ਨੋਟਿਸ ਕਿਵੇਂ ਕੀ ਹਾਲਾਤ ਉੱਥੇ ਚੱਲ ਰਹੇ ਨੇ। ਪਿਛਲੇ 2 ਦਿਨ ਪਹਿਲਾਂ ਹੀ ਗਾਰਗੀ ਕਾਲਜ ਜਿਹੜਾ ਦਿੱਲੀ ਦੇ ਵਿੱਚ ਹੈ ਉਹਦੀਆਂ ਬੱਚੀਆਂ ਦੇ ਨਾਲ ਇਹ ਪ੍ਰੋ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਵਾਲੇ ਗੁੰਡਿਆਂ ਨੇ ਕਿਵੇਂ, ਜਿੱਥੇ ਕਿ ਉਹਨਾਂ ਦਾ ਉਹ ਯੂਥ ਫੈਸਟੀਵਲ ਚੱਲ ਰਿਹਾ ਸੀ, ਉਹਨਾਂ ਦੇ ਨਾਲ ਕੀ ਸਲੂਕ ਕੀਤਾ ਉਹ ਮੈਂ ਡਿਸਕਸ ਵੀ ਨਹੀਂ ਕਰ ਸਕਦਾ ਕਿ ਵੀ ਉਹ ਅੱਜ ਉਹ ਵੀ ਪ੍ਰੋਟੈਸਟ ਤੇ ਬੈਠੀਆਂ ਨੇ। ਸੋ ਇੱਕ ਪਾਸੇ ਤਾਂ ਇਸ ਕਿਸਮ ਦਾ ਮਾਹੌਲ ਹੈ, ਪਰ ਦੂਸਰੇ ਪਾਸੇ ਕਾਫੀ ਚਰਚਾ ਇਸ ਵਾਰ ਮੈਂ ਆਰਟੀਕਲ ਵੀ ਦੇਖੇ ਨੇ ਅਫਜ਼ਲ ਗੁਰੂ ਦੇ ਹਵਾਲੇ ਨਾਲ। ਸੋ ਜ਼ਾਹਰ ਹੈ ਕਸ਼ਮੀਰ ਇਸ਼ੂ ਕਿਉਂਕਿ ਸੈਂਟਰ ਫੋਕਸ ਦੇ ਉੱਤੇ ਹੈ, ਦੂਸਰੇ ਪਾਸੇ CAA ਔਰ ਦੂਸਰੇ ਇਸ਼ੂਜ਼ ਬਾਕੀ ਮੁਸਲਮਾਨਾਂ ਨਾਲ ਭਾਰਤ 'ਚ ਕੀ ਹੋ ਰਿਹਾ ਇਹ ਵੀ ਇੱਕ ਕਾਰਨ ਬਣ ਗਿਆ। ਔਰ ਇਹ ਵੀ ਅਸੀਂ ਦੱਸਦੇ ਹੀ ਹੈ ਕਿ ਇਹ ਦੋਵੇਂ ਅਫਜ਼ਲ ਗੁਰੂ, ਉਸ ਤੋਂ ਪਹਿਲਾਂ ਮਕਬੂਲ ਭੱਟ ਜਿਨ੍ਹਾਂ ਨੂੰ ਤਿਹਾੜ ਜੇਲ੍ਹ 'ਚ ਫਾਂਸੀ ਦਿੱਤੀ ਗਈ, ਔਰ ਈਵਨ ਬਹੁਤ ਵਾਰ ਹੁੰਦਾ ਹੈ ਸਾਡੇ ਸਿੱਖ ਵੀਰਾਂ ਦੀਆਂ ਕਈ ਪੋਸਟ ਹੁੰਦੀਆਂ ਨੇ ਕਿ ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਆਪਣੀ ਹਯਾਤੀ ਵਿੱਚ ਸਨ ਤੇ ਉਹਨਾਂ ਦੇ ਨਾਂ ਤੋਂ ਡਰਦੇ ਸੀ ਹਕੂਮਤਾਂ ਔਰ ਇਹ ਸਾਰੇ ਇਨਜਸਟਿਸ ਕਰਨ ਵਾਲੇ, ਹੁਣ ਉਹਨਾਂ ਦੀ ਤਸਵੀਰ ਤੋਂ ਵੀ ਡਰਦੇ ਨੇ। ਕਈ ਵਾਰੀ ਜਿੱਥੇ ਉਹਨਾਂ ਦੀ ਤਸਵੀਰ ਲੱਗੀ ਹੁੰਦੀ ਆ ਉਹਨਾਂ ਨੂੰ ਚਾਰਜ ਕਰਦਾ, ਉਹਨਾਂ ਨੂੰ ਤਸਵੀਰ ਤੋਂ ਵੀ ਡਰ ਲੱਗਦਾ। ਸੋ ਮਕਬੂਲ ਭੱਟ ਹੋਏ ਜਾਂ ਅਫਜ਼ਲ ਗੁਰੂ ਹੋਏ, ਇਹਨਾਂ ਨੂੰ ਜਿਸ ਅੰਦਾਜ਼ ਦੇ ਵਿੱਚ ਉਹਨਾਂ ਨੇ ਹੈਂਗ ਕੀਤਾ, ਅੱਜ ਤੱਕ ਉਹਨਾਂ ਦੀਆਂ ਡੈੱਡ ਬਾਡੀਜ਼ ਵੀ ਜਿਹੜੀਆਂ ਉਹ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਨਹੀਂ ਦਿੱਤੀਆਂ ਗਈਆਂ। ਔਰ ਤਿਹਾੜ ਜੇਲ੍ਹ ਦੇ ਵਿੱਚ ਹੀ ਉਸ ਦੇ ਅਹਾਤੇ 'ਚ ਹੀ ਮਕਬੂਲ ਭੱਟ ਦੇ ਨਾਲ ਹੀ 7 ਸਾਲ ਪਹਿਲਾਂ
ਅਫਜ਼ਲ ਗੁਰੂ ਨੂੰ ਵੀ ਦਫਨਾਇਆ ਗਿਆ। ਇਹ ਦੋਨੋਂ ਹੀ ਉਹਨਾਂ ਦੀਆਂ ਜਿਹੜੀਆਂ ਨੇ ਗ੍ਰੇਵਸ ਉੱਥੇ ਮੌਜੂਦ ਨੇ। ਲੇਕਿਨ ਜਿਵੇਂ ਮੈਂ ਕਿਹਾ ਵੀ ਕੁਝ ਅਰਸਾ ਪਹਿਲਾਂ ਕ੍ਰਾਈਮ ਪੈਟਰੋਲ ਦੇ ਨਾਂ ਥੱਲੇ ਇੱਕ ਇੰਡੀਆ ਦਾ ਫੀਚਰ ਹੁੰਦਾ, ਹਾਲਾਂ ਬਹੁਤ ਸਾਰਾ ਐਵੇਂ ਆਰਟੀਫੀਸ਼ੀਅਲ ਜਿਹਾ ਇੱਥੋਂ ਦੇ ਨਕਲ ਮਾਰਦੇ ਨੇ ਅਮਰੀਕਨਾਂ ਦੀ ਜਾਂ ਦੂਜਿਆਂ ਜੀ ਕਿ ਜਦੋਂ ਕੋਈ ਕ੍ਰਾਈਮ ਕਰਦਾ ਹੈ ਕਿਵੇਂ ਗੱਲ ਤੱਕ ਪਹੁੰਚਿਆ, ਉਹਦੇ ਨਾਲ ਜੋੜ ਕੇ ਅਫਜ਼ਲ ਗੁਰੂ ਨੂੰ ਗੁਨਾਹਗਾਰ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਪਰ ਉਹਦਾ ਨਤੀਜਾ ਇਹ ਹੋਇਆ ਕਿ ਕ੍ਰਾਈਮ ਪੈਟਰੋਲ ਵਾਲਿਆਂ ਨੇ ਜਿਹੜਾ ਸੌਂਗ ਅਫਜ਼ਲ ਗੁਰੂ ਨੂੰ ਬਹੁਤ ਪਸੰਦ ਸੀ ਔਰ ਅਖੀਰਲੇ ਪਲਾਂ 'ਚ ਵੀ ਉਹ ਗੁਣਗੁਣਾਉਂਦਾ ਜਦੋਂ ਉਹਨੇ ਚਾਹ ਦਾ ਕੱਪ ਅਖੀਰਲਾ ਪੀਤਾ ਉਹਨੂੰ ਉਹਨਾਂ ਨੇ ਦਿੱਤਾ ਔਰ ਉਹਦੇ ਥੱਲੇ ਹੀ ਇੰਨੀਆਂ ਜ਼ਿਆਦਾ ਹਿੱਟਸ ਹੋਈਆਂ ਕਿਉਂਕਿ ਬਹੁਤਿਆਂ ਨੇ ਕਿਹਾ ਕਿ ਜੀ ਇਹ ਕ੍ਰਾਈਮ ਪੈਟਰੋਲ ਤੇ ਹੀ ਅਸੀਂ ਦੇਖਿਆ ਕਿ ਉਹਨੂੰ ਕਿਹੜਾ ਗੀਤ ਬੜਾ ਪਸੰਦ ਸੀ। ਸੋ ਜ਼ਾਹਿਰ ਹੈ ਕਿ ਵੀ ਉਸ ਦੇ ਨਾਲ ਹੀ ਫਿਰ ਪਿਛਲੇ ਦਿਨਾਂ 'ਚ ਇਹ ਸਾਬਤ ਕਰਨ ਲਈ ਕਿ ਅਫਜ਼ਲ ਗੁਰੂ ਵਾਕਈ ਗੁਨਾਹਗਾਰ ਸੀ, ਕਿਉਂਕਿ ਜਦੋਂ ਦਵਿੰਦਰ ਸਿੰਘ ਨਾਂ ਦਾ ਇੱਕ ਪੱਗ ਵਾਲਾ ਅਜੀਤ ਡੋਵਲ ਦਾ ਕੁੱਤਾ ਕਸ਼ਮੀਰ ਦੇ ਤਰਾਰ ਇਲਾਕੇ ਦਾ ਰਹਿਣ ਵਾਲਾ, ਜਿਹਨੂੰ ਜਿਹੜਾ ਉਹ ਇਹਨਾਂ ਦੇ ਕਹਿਣ ਮੁਤਾਬਕ ਅੱਤਵਾਦੀਆਂ ਦੇ ਨਾਲ ਉਹਨਾਂ ਦੇ ਡੀਜੀਪੀ ਨੇ ਫੜਿਆ ਔਰ ਉਹਨੇ ਕਿਹਾ, ਦਵਿੰਦਰ ਸਿੰਘ ਨੇ ਪਹਿਲਾ ਡਾਇਲੌਗ ਹੀ ਕਿ ਜੀ ਸਰ ਆਪਨੇ ਬਹੁਤ ਬੜੀ ਗੇਮ ਖਰਾਬ ਕਰ ਦੀ। ਸੋ ਜ਼ਾਹਿਰ ਹੈ ਕਿ ਇਹ ਉਹੀ ਦਵਿੰਦਰ ਸਿੰਘ ਹੈ ਜਿਨੇ ਅਫਜ਼ਲ ਗੁਰੂ ਨੂੰ ਜਿਹੜਾ ਇਹ ਸਾਰੇ 'ਚ ਫਸਾਇਆ, ਦਿੱਲੀ ਭੇਜਿਆ, ਜਿਹੜੀ ਕਾਰ ਰੈਂਟਲ ਕੀਤੀ ਜਾਂ ਦੂਜੀ ਉਹਦੇ ਨਾਲ ਉਹਦਾ ਹੀ ਸੰਪਰਕ ਸੀ। ਔਰ ਇਸ ਪੀਰੀਅਡ 'ਚ ਜਦੋਂ ਇਹ ਦਵਿੰਦਰ ਸਿੰਘ ਸਾਹਮਣੇ ਆਇਆ ਕਿ ਭਾਈ ਪੁਲਵਾਮਾ ਵੇਲੇ ਵੀ ਉੱਥੋਂ ਦਾ ਇਹ ਇੰਚਾਰਜ ਸੀ ਔਰ ਇਹ ਜਿਹੜਾ 2 ਬੰਦਿਆਂ ਨੂੰ ਲੈ ਕੇ ਜਾ ਰਿਹਾ ਸੀ ਜਿਨ੍ਹਾਂ ਦੇ ਕੋਲੋਂ ਹਥਿਆਰ AK-47 ਔਰ ਗ੍ਰਨੇਡ ਵੀ ਮਿਲੇ, ਉਹਨਾਂ ਨੇ ਚੰਡੀਗੜ੍ਹ ਪਹਿਲਾਂ ਆਣਾ ਸੀ ਔਰ 26 ਜਨਵਰੀ ਤੋਂ ਠੀਕ ਪਹਿਲਾਂ ਇਹ ਵਾਕਿਆ ਸਾਹਮਣੇ ਆਇਆ ਤੇ ਉਦੋਂ ਇਹ ਚਰਚਾ ਹੋਈ ਔਰ ਮੀਡੀਆ ਨੇ ਵੀ ਡਿਸਕਸ ਕੀਤਾ ਕਿ ਭਾਈ ਅਫਜ਼ਲ ਗੁਰੂ ਨੇ ਤਾਂ ਚਿੱਠੀ ਲਿਖੀ ਸੀ ਜੱਜ ਨੂੰ ਵੀ, ਆਪਣੇ ਵਕੀਲ ਨੂੰ ਵੀ ਔਰ ਮੀਡੀਆ ਨੂੰ ਵੀ ਕਿ ਭਾਈ ਮੈਨੂੰ ਜਿਹੜਾ ਇਹ ਸਾਰੇ 'ਚ ਦਵਿੰਦਰ ਗੁਰੂ ਇਹਨੇ ਹੀ ਭੇਜਿਆ ਔਰ ਇਹਨੇ ਹੀ ਜਿਹੜਾ ਬੰਦਾ ਬਾਅਦ ਦੇ ਵਿੱਚ ਉੱਥੇ ਮਾਰੇ ਗਏ ਜਿਹੜੇ 3-4 ਸੀ ਕਿ ਜੀ ਉਹ ਹਮਲਾ ਕੀਤਾ ਉਹਨਾਂ ਨੇ ਪਾਰਲੀਮੈਂਟ ਤੇ, ਇਹ ਸਾਰੀ ਖੇਡ। ਸੋ ਇਸ ਕਰਕੇ ਵੀ ਸ਼ਾਇਦ ਇਸ ਵਾਰ ਅਫਜ਼ਲ ਗੁਰੂ ਦੀ ਚਰਚਾ ਕਾਫੀ ਹੈ ਕਿਉਂਕਿ ਬਹੁਤਿਆਂ ਨੇ ਫਿਰ ਉਹ ਲੈਟਰ ਕੱਢ ਲਿਆ। ਉਹਨਾਂ ਨੇ ਕਿਹਾ ਵੀ ਇਹ ਉਦੋਂ ਵੀ ਜੇ ਹੁਣ ਇਹ ਸਾਹਮਣੇ ਹੈ ਕਿ ਵੀ ਇਹ ਅਜੀਤ ਡੋਵਲ ਲਈ ਕੰਮ ਕਰ ਰਿਹਾ ਸੀ, ਦਵਿੰਦਰ ਸਿੰਘ ਕਿਹਦੇ ਕਹਿਣ ਦੇ ਉੱਤੇ ਕਰ ਰਿਹਾ ਸੀ, ਤੇ ਉਦੋਂ ਅਫਜ਼ਲ ਗੁਰੂ ਨੇ ਤਾਂ ਇਲਜ਼ਾਮ ਲਾਇਆ ਸੀ ਕਿ ਵੀ ਮੈਨੂੰ ਤਾਂ ਇਹਨੇ ਫਸਾਇਆ, ਇਹਨੇ ਹੀ ਭੇਜਿਆ ਸੀ ਇਹ ਸਾਰੇ ਕੰਮ ਦੇ ਲਈ। ਸੋ ਇਹ ਵੀ ਇੱਕ ਚੰਗਾ ਚਰਚਾ ਦਾ ਵਿਸ਼ਾ ਹੈ ਔਰ ਇਹਨੂੰ ਕਾਊਂਟਰ ਕਰਨ ਦੇ ਲਈ ਇੱਕ ਲਾਲਨ ਟੌਪ ਨਾਂ ਦਾ ਜਿਹੜਾ ਵੈਬਸਾਈਟ ਹੈ ਜਿਹਦੇ ਤੇ ਅਕਸਰ ਇਸ ਕਿਸਮ ਦੇ ਇੰਟਰਵਿਊ ਹੁੰਦੇ ਨੇ, ਉਹਨਾਂ ਨੇ ਇੱਕ ਜਾਲੀ ਜਿਹਾ ਇੰਟਰਵਿਊ ਵੀ ਚਲਾਇਆ। ਹਾਲਾਂ ਸ਼ਕਲ ਅਫਜ਼ਲ ਗੁਰੂ ਦੀ ਨਜ਼ਰ ਆ ਰਹੀ ਹੈ ਪਰ ਜਿਸ ਅੰਦਾਜ਼ ਦੇ ਵਿੱਚ ਉਹ ਹੈ ਉਹਦੇ ਤੋਂ ਉਹ ਰੁਤਬਾ ਵੀ ਖੋਣਾ ਚਾਹਿਆ ਅਫਜ਼ਲ ਗੁਰੂ ਤੋਂ ਜਿਹੜਾ ਕਿ ਉਸ ਦੇ ਵਿੱਚ ਸੀ ਅਖੀਰ ਤੱਕ। ਉਹ ਕੰਪੋਜ਼ਡ ਸੀ, ਇਸਲਾਮ ਦੇ ਉੱਤੇ ਉਹਦਾ ਪੱਕਾ ਵਿਸ਼ਵਾਸ ਸੀ ਔਰ ਕਿਵੇਂ ਉਹਨੇ ਅਖੀਰਲਾ ਲੈਟਰ ਆਪਣੀ ਵਾਈਫ ਨੂੰ ਤਬਸਮ ਨੂੰ ਲਿਖਿਆ ਔਰ ਜਿਹੜੇ ਜੇਲ੍ਹ ਦੇ ਅਧਿਕਾਰੀ ਹੁੰਦੇ ਨੇ ਉਹਨਾਂ ਤੋਂ ਵੱਧ ਕੇ ਕੋਈ ਪ੍ਰਮਾਣਿਕ ਗਵਾਹੀ ਨਹੀਂ ਹੁੰਦੀ, ਕੋਈ ਕ੍ਰੈਡੀਬਲ ਐਵੀਡੈਂਸ ਨਹੀਂ ਹੁੰਦਾ। ਜਿਵੇਂ ਜਿੰਦਾ ਸੁੱਖਾ ਨੂੰ 9 ਅਕਤੂਬਰ 1992 ਨੂੰ ਪੂਨਾ ਦੀ ਯਾਰਦਾ ਜੇਲ੍ਹ ਦੇ ਵਿੱਚ ਜਿਹੜਾ ਉਹ ਫਾਂਸੀ ਤੇ ਲਟਕਾਇਆ ਗਿਆ। ਹੁਣ ਇਹ ਜਿੰਦਾ ਸੁੱਖਾ ਉਹ 2 ਕਰੈਕਟਰ ਨੇ ਜਿਨ੍ਹਾਂ ਨੇ ਉਸ ਫੌਜ ਦੇ ਭਾਰਤੀ ਫੌਜ ਦੇ ਚੀਫ ਜਨਰਲ ਵੈਦਿਆ ਨੂੰ ਪੂਨੇ ਜਾ ਕੇ ਮਾਰਿਆ, ਜਿਹਨੇ ਆਰਡਰ ਕੀਤਾ ਸੀ ਦਰਬਾਰ ਸਾਹਿਬ ਤੇ ਹਮਲੇ ਲਈ। ਫੌਜਨ ਕਮਾਂਡਰ ਇਨ ਚੀਫ ਸੀ ਫੌਜ ਦਾ, ਇੰਦਰਾ ਗਾਂਧੀ ਨਾਲ ਪਹਿਲਾਂ ਹਿਸਾਬ ਬਰਾਬਰ ਕਰ ਲਿਆ ਸੀ ਬੇਅੰਤ ਸਿੰਘ ਸਤਵੰਤ ਸਿੰਘ ਨੇ। ਹੁਣ ਹਰਜਿੰਦਰ ਸਿੰਘ ਜਿੰਦਾ, ਸੁਖਦੇਵ ਸਿੰਘ ਸੁੱਖਾ 9 ਅਕਤੂਬਰ 1992 ਨੂੰ ਫਾਂਸੀ ਤੇ ਲੱਗਦੇ ਨੇ ਔਰ ਉਸ ਪੀਰੀਅਡ 'ਚ ਜਿਹੜਾ ਜਲਾਦ ਸੀ ਔਰ ਜੇਲ੍ਹ ਦੇ ਅਧਿਕਾਰੀਆਂ ਨੇ ਤਾਂ ਜੱਜ ਤੋਂ ਲੈ ਕੇ ਜੇਲਰਾਂ ਤੱਕ ਟ੍ਰਿਬਿਊਟ ਦਿੱਤੀ। ਉਹਨੂੰ ਕਲਕੱਤੇ ਦੀ ਇੱਕ ਪਬਲੀਕੇਸ਼ਨ ਨੇ ਇੰਟਰਵਿਊ ਕੀਤਾ ਸੀ, ਉਹਨੇ ਜਲਾਦ ਨੇ ਹੀ ਕਿਹਾ ਔਰ ਦੂਸਰਿਆਂ ਨੇ ਵੀ ਇਹ ਐਵੀਡੈਂਸ ਦਿੱਤੀ ਸੀ। ਯੂਜੂਅਲੀ ਕਿਉਂਕਿ ਭਾਰ ਤੋਲਿਆ ਜਾਂਦਾ ਬਾਰ-ਬਾਰ ਉਹਨਾਂ ਦਾ, ਜਿਨ੍ਹਾਂ ਨੇ ਫਾਂਸੀ ਚੜ੍ਹਨਾ ਹੁੰਦਾ ਪਹਿਲਾਂ ਦੱਸ ਦਿੰਦੇ ਨੇ, ਫਿਰ ਉਹਨਾਂ ਦੀ ਕਾਊਂਟ ਡਾਊਨ ਸ਼ੁਰੂ ਹੋ ਜਾਂਦਾ ਜਿਵੇਂ ਹੁੰਦਾ, ਉਹਨਾਂ ਦੇ ਕਮਰੇ ਵੀ ਬਦਲਦੇ ਜਾਂਦੇ ਨੇ। ਔਰ ਉਹਨਾਂ ਨੇ ਕਿਹਾ ਜੀ ਵੀ ਉਹਨਾਂ ਦਾ ਭਾਰ ਵੀ ਵਧਿਆ ਹੋਇਆ ਸੀ ਔਰ ਖਿੜੇ ਮੱਥੇ ਔਰ ਖਾਲਿਸਤਾਨ ਜ਼ਿੰਦਾਬਾਦ ਇਹ ਜਲਾਦ ਕਹਿ ਰਿਹਾ ਔਰ ਜੇਲ੍ਹ ਅਧਿਕਾਰੀ ਕਹਿ ਰਹੇ ਨੇ ਕਿ ਉਹ ਤਾਂ ਇਵੇਂ ਚਾਅ ਨਾਲ ਗਏ ਜਿਵੇਂ ਵਿਆਹ ਲਈ ਕੋਈ ਘੋੜੀ ਤੇ ਚੜ੍ਹਦਾ ਹੈ ਕਿ ਵੀ ਵਿਆਹੁਣ ਚੱਲੇ। ਹੁਣ ਇਹ ਹੈ ਉਹ ਐਵੀਡੈਂਸ ਜਿਹੜੀ ਸਾਬਤ ਕਰਦੀ ਹੈ ਕਿ ਜਿਹੜੇ ਲੋਕ ਆਪਣੇ ਕਾਜ਼ ਨਾਲ ਕਮਿਟਡ ਹੁੰਦੇ ਨੇ ਔਰ ਇਦਾਂ ਦੇ ਯੋਧਿਆਂ ਲਈ ਫਿਰ ਇਹ ਸ਼ੇਅਰ ਬਣਿਆ ਕਿ ਜਿਸ ਸ਼ਾਨ ਸੇ ਕੋਈ ਮਕਤਲ में गया
वो शान सलामत रहती है, इस जां की तो कोई बात नहीं, ये जां तो आनी जानी है। ਹੁਣ ਇੱਕ ਕਿਤਾਬ ਜਿਹੜੀ ਇਹਨਾਂ ਦਿਨਾਂ 'ਚ ਚਰਚਾ 'ਚ ਹੈ ਔਰ ਇਹ ਸੁਨੀਲ ਗੁਪਤਾ ਜਿਹੜੇ ਕਿ ਤਿਹਾੜ ਜੇਲ੍ਹ ਦੇ ਵਿੱਚ ਲਾਅ ਆਫੀਸਰ ਸਨ, ਉਹਨਾਂ ਨੇ ਕਿਤਾਬ ਲਿਖੀ ਹੈ ਬਲੈਕ ਵਾਰੰਟ, ਕਿਉਂਕਿ ਜਿਹਨੂੰ ਫਾਂਸੀ ਦਿੱਤੀ ਜਾਂਦੀ ਹੈ ਜਾਂ ਦਿੱਤੀ ਜਾਣੀ ਹੁੰਦੀ ਹੈ ਉਹਦਾ ਬਲੈਕ ਵਾਰੰਟ ਇਸ਼ੂ ਕੀਤਾ ਜਾਂਦਾ। ਔਰ ਮੈਂ ਯਾਦ ਦਹਾਨੀ ਕਰਾ ਦਿਆਂ ਕਿ ਕੌਮ ਦੀ ਤਾਕਤ ਕੀ ਹੁੰਦੀ ਹੈ ਕਿ ਬਲਵੰਤ ਸਿੰਘ ਰਾਜੋਆਣਾ ਜਿਨ੍ਹਾਂ ਨੂੰ 2012 ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਜਿਹਨੂੰ 1992 ਦੇ ਵਿੱਚ ਜਿਹੜਾ ਮੁੱਖ ਮੰਤਰੀ ਬਣਿਆ ਔਰ ਜਿਹਨੇ ਜ਼ੁਲਮਾਂ ਦੀ ਹਨੇਰੀ ਚੁਲਾ ਦਿੱਤੀ, 50,000 ਤੋਂ ਜ਼ਿਆਦਾ ਸਿੱਖ ਨੌਜਵਾਨ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ, ਉਹਨੂੰ 31 ਅਗਸਤ 1995 ਨੂੰ ਸ਼ਹੀਦ ਭਾਈ ਦਿਲਾਵਰ ਸਿੰਘ ਔਰ ਭਾਈ ਬਲਵੰਤ ਸਿੰਘ ਰਾਜੋਆਣਾ ਇਹ ਕੰਸਪੀਰੇਸੀ ਸੀ। ਔਰ ਭਾਈ ਦਿਲਾਵਰ ਸਿੰਘ ਤਾਂ ਜਿਹੜੇ ਨੇ ਉਹ ਸੁਸਾਈਡ ਬੰਬਰ ਬਣੇ तो मौके पर शहीद हो गए और बलवंत सिंह राजोआणा ਨੂੰ फांसी की सजा दी। और 2 ਵਾਰ ब्लैक वारंट इन्हां दा जारी होया, पटियाले जेल च इन्हां नूं रखिया होया सी, लेकिन जदों सिख कौम खड़ी हुई दोनों वार उन्हां नूं ब्लैक वारंट वापस, अदरवाइज ब्लैक वारंट का मतलब हुंदा श्योर डेथ कि भी जो फिर तैयारियां आरंभ हो जांदियां, रस्सा किहड़ी थां तो आएगा, एक खास थां है गंगा दे कंढे जिथे रस्से बनदे ने, ਉਹਨੂੰ ਵੱਟਦੇ ਵੀ कैदी ने, ਉਹ की एक ਵੱਖਰਾ अजकल ਉਹ ਸਾਰੀ ਡਿਬੇਟ ਇਹਦੇ ਤੇ ਹੁੰਦੀ ਹੈ, ਬਹੁਤ ਸਾਰੀ ਜਾਣਕਾਰੀ ਸਾਹਮਣੇ। ਲੇਕਿਨ ਇਹ ਜਿਹੜਾ ਹੁਣ ਇਹਨੇ ਨਾਂ ਰੱਖਿਆ ਮਿਸਟਰ ਸੁਨੀਲ ਗੁਪਤਾ ਨੇ ਜਿਹੜਾ ਲਾਅ ਆਫੀਸਰ ਸੀ ਬਲੈਕ ਵਾਰੰਟ ਜੀ। ਹੁਣ ਇਸ ਬਲੈਕ ਵਾਰੰਟ ਦੇ ਵਿੱਚ ਜਿਹੜੀਆਂ ਨੇ 7 ਮੌਤਾਂ ਦਾ ਜ਼ਿਕਰ ਹੈ ਜਦੋਂ ਕਿ ਇਹਦੇ ਲਾਅ ਆਫੀਸਰ ਹੁੰਦੇ ਆ ਤਿਹਾੜ ਜੇਲ੍ਹ 'ਚ ਇਹਨੇ ਜਿਹੜਾ ਉਹ ਸੁਪਰਵਾਈਜ਼ ਕੀਤੀਆਂ। ਜ਼ਾਹਰ ਹੈ ਲਾਅ ਆਫੀਸਰ ਸੁਪਰਡੈਂਟ ਤੋਂ ਬਾਅਦ ਮੋਸਟ ਪਾਵਰਫੁਲ ਹੈ। ਇਹਨਾਂ ਮੌਤਾਂ ਦੇ ਵਿੱਚ ਜਿਹੜਾ ਭਾਈ ਸਤਵੰਤ ਸਿੰਘ ਭਾਈ ਕੇਰ ਸਿੰਘ ਵੀ ਨੇ ਜਿਨ੍ਹਾਂ ਨੂੰ ਜਨਵਰੀ 1999 ਦੇ ਵਿੱਚ ਸ਼ਾਇਦ 9 ਜਨਵਰੀ ਸੀ ਦਿੱਲੀ ਦੀ ਤਿਹਾੜ ਜੇਲ੍ਹ 'ਚ ਮੌਤ ਦੀ ਸਜ਼ਾ ਦਿੱਤੀ ਗਈ। ਔਰ ਇਹ ਉਹੀ ਪੀਰੀਅਡ ਹੈ ਅਫਜ਼ਲ ਗੁਰੂ ਦਾ ਜੇਲ੍ਹ ਦੇ ਵਿੱਚ ਹੋਣ ਦਾ ਤਿਹਾੜ ਜੇਲ੍ਹ 'ਚ ਜਦੋਂ ਕਿ ਦਵਿੰਦਰਪਾਲ ਸਿੰਘ ਭੁੱਲਰ ਜਿਨ੍ਹਾਂ ਨੂੰ ਜਿਹੜਾ ਉਹਨਾਂ ਨੇ ਮੌਤ ਦੀ ਸਜ਼ਾ ਦਿੱਤੀ ਹੋਈ ਸੀ, ਪਰ ਇਹ ਵੀ ਕੌਮ ਦੀ ਇੱਕ ਤਾਕਤ ਹੈ ਕਿ ਕਿਵੇਂ ਹੁਣ ਤਾਂ ਉਹ ਡੈਥ ਸੈਂਟੈਂਸ ਨੂੰ ਉਹ ਮੈਡੀਕਲ ਗਰਾਊਂਡ ਦੇ ਉੱਤੇ ਦਵਿੰਦਰਪਾਲ ਸਿੰਘ ਭੁੱਲਰ ਬਾਹਰ ਨੇ ਪੈਰੋਲ ਤੇ। ਲੇਕਿਨ ਇਹ ਵੀ ਇੱਕ ਹਕੀਕਤ ਹੈ ਔਰ ਇਸ ਕਿਤਾਬ 'ਚ ਵੀ ਇਹ ਮੈਂਸ਼ਨ ਹੈ ਕਿ ਕਿਵੇਂ ਅਖੀਰਲੇ ਸਮੇਂ 'ਚ ਦਵਿੰਦਰਪਾਲ ਸਿੰਘ ਭੁੱਲਰ ਔਰ ਅਫਜ਼ਲ ਗੁਰੂ ਇੱਕ ਦੂਜੇ ਦੇ ਬਹੁਤ ਕਰੀਬ ਆਏ ਬਾਹਰ ਨਿਕਲਦਿਆਂ ਵੀ। ਔਰ ਇਸ ਕਿਤਾਬ 'ਚ ਵੀ ਜ਼ਿਕਰ ਹੈ, ਮੈਨੂੰ ਹਾਲਾਂਕਿ ਪਤਾ ਸੀ ਕਿ ਵੀ ਅਫਜ਼ਲ ਗੁਰੂ ਦੇ ਅਖੀਰਲੇ ਵੇਲੇ ਸਿੱਖਾਂ ਪ੍ਰਤੀ ਉਹਨੇ ਕਿਹਾ ਵੀ ਅਸੀਂ ਪਹਿਲਾਂ ਕਿਉਂ ਨਹੀਂ ਕਮਿਊਨੀਕੇਟ ਕੀਤਾ ਆਪਸ 'ਚ, ਇਹਨਾਂ ਦੋਨਾਂ ਕੌਮਾਂ ਦੀ ਸਾਂਝ ਦੀ ਗੱਲ। ਸੋ ਇਹ ਵੀ ਉਹਦੇ 'ਚ ਜ਼ਿਕਰ ਹੈ। ਹੁਣ ਜਦੋਂ ਦਵਿੰਦਰਪਾਲ ਸਿੰਘ ਭੁੱਲਰ ਕਦੇ ਇਸ ਹਾਲਤ 'ਚ ਹੋਣਗੇ ਕਿ ਨਾਰਮਲੀ ਉਹ ਲਿਖ ਸਕਣ ਤੇ ਉਹ ਜ਼ਰੂਰ ਉਹ ਆਪਣੇ ਐਕਸਪੀਰੀਅੰਸ ਵੀ ਅਫਜ਼ਲ ਗੁਰੂ ਬਾਰੇ ਦੇ ਸਕਣਗੇ। ਹਾਲ ਦੀ ਘੜੀ ਤਾਂ ਉਹਨਾਂ ਦੀ ਫਿਰ ਸੁਪਰੀਮ ਕੋਰਟ ਅੱਗੇ ਉਹ ਸ਼ੈਤਾਨ ਦੀ ਟੂਟੀ ਜੇਬ ਕਤਰਾ ਸਾਈਕਲ ਚੋਰ ਮਨਜਿੰਦਰ ਬਿੱਟਾ ਉਹਨੇ ਫਿਰ ਉਹਨੂੰ ਚੈਲੰਜ ਕੀਤਾ ਹੋਇਆ ਜਿਹੜੀ ਉਹਨਾਂ ਦੀ ਦਵਿੰਦਰਪਾਲ ਭੁੱਲਰ ਦੀ ਰਿਹਾਈ ਵੀ ਹੈ, ਇਸ ਲਈ ਉਹ ਲੋ ਲਾਈ ਕਰ ਰਹੇ ਨੇ। ਪਰ ਇਹ ਜਿਹੜੀ ਸੁਨੀਲ ਗੁਪਤਾ ਦੀ ਕਿਤਾਬ ਹੈ ਬਲੈਕ ਵਾਰੰਟ, ਜਿਸ ਦੇ ਉੱਤੇ ਅੱਜ ਦਲ ਖਾਲਸਾ ਦੇ ਆਗੂ ਕੰਵਰਪਾਲ ਸਿੰਘ ਬਿੱਟੂ ਉਹਨਾਂ ਨੇ ਕਾਫੀ ਡਿਟੇਲ ਦੇ ਵਿੱਚ ਆਰਟੀਕਲ ਵੀ ਲਿਖਿਆ ਹੈ। ਇਹਦੇ 'ਚ ਬੜੀਆਂ ਦਿਲਚਸਪ ਜਿਹੜੀਆਂ ਨੇ ਗੱਲਾਂ ਨੇ ਕਿਤਾਬ ਦੇ ਹਵਾਲੇ ਨਾਲ ਹੀ ਉਹਨਾਂ ਨੇ ਦਿੱਤੀਆਂ। ਔਰ ਇਸ ਸਾਰੇ 'ਚ ਜਿਹੜੀ ਉਹਨਾਂ ਨੇ ਅਖੀਰ ਵੇਲੇ ਇਹਨੇ ਲਾਅ ਆਫੀਸਰ ਇਹ ਕਹਿੰਦਾ ਮਿਸਟਰ ਸੁਨੀਲ ਗੁਪਤਾ ਕਿ ਇਵੇਂ ਪਹਿਲਾਂ ਕਦੇ ਨਹੀਂ ਹੋਇਆ। ਮੈਂ ਘਰ ਗਿਆ, ਮੈਂ ਰੋਇਆ, ਆਪਣੀ ਮੈਂ ਵਾਈਫ ਨੂੰ ਵੀ ਘਰਦਿਆਂ ਨੂੰ ਵੀ ਦੱਸਿਆ, ਹਾਲਾਂਕਿ ਅਗੇਂਸਟ ਦਾ ਐਥਿਕਸ ਹੈ ਸਾਡੇ। ਔਰ ਉਹਨੇ ਕਿਹਾ ਕਿ ਵੀ ਜਦੋਂ ਅਖੀਰਲਾ ਉਹਨੂੰ ਕੁਝ ਘੰਟੇ ਪਹਿਲਾਂ ਹੀ ਦੱਸਿਆ ਗਿਆ ਅਫਜ਼ਲ ਗੁਰੂ ਨੂੰ ਕਿ ਭਾਈ ਅੱਜ ਤੈਨੂੰ ਫਾਂਸੀ ਦਿੱਤੀ ਜਾਣੀ ਹੈ, ਫਾਂਸੀ ਯੂਜੂਅਲੀ ਮਾਰਨਿੰਗ ਆਵਰਸ ਦਿੱਤੀ ਜਾਂਦੀ ਹੈ 4-5 ਵਜੇ। ਔਰ ਵੈਨ we all sat down with him and asked him he wanted tea. As we sipped it slowly, Afzal spoke calmly about his case. ਉਹਨਾਂ ਨੇ ਕਿਹਾ ਜੇ ਅਖੀਰ ਵੇਲੇ ਜਦੋਂ ਚਾਹ ਦੇ ਘੁੱਟ ਭਰ ਰਿਹਾ ਸੀ ਫਾਂਸੀ ਦੇਣ ਤੋਂ ਪਹਿਲਾਂ ਸੀ ਆਪਸ 'ਚ ਬਿਲਕੁਲ ਉਹ ਸ਼ਾਂਤ ਲੱਗਦਾ ਸੀ। And then he started singing from 1960s movie ਬਾਦਲ ਕਿ ਉਹਨਾਂ ਨੇ ਗਾਣਾ ਸ਼ੁਰੂ ਕਰ ਦਿੱਤਾ ਹੈ। ਔਰ ਉਹ ਗਾਣਾ अपने लिए जिए तो क्या जिए तू जी ए दिल जमाने के लिए।
ਤੇ ਮੈਂ ਕਿਉਂਕਿ ਚਾਹੁੰਦਾ ਸੀ ਕਿ ਇਸ ਨੂੰ ਮੈਂ ਸ਼ੇਅਰ ਵੀ ਕਰਾਂ, ਜੀ ਮੈਂ ਸਰਚ ਕਰਕੇ ਇਸ ਗਾਣੇ ਨੂੰ ਸੁਣਿਆ ਵੀ, ਕਈ ਵਾਰ ਸੁਣਿਆ। ਔਰ ਇਹ ਜਾਵੇਦ ਅਨਵਰ ਇਸ ਦੇ ਪੋਇਟ ਨੇ, ਮੰਨਾ ਡੇ ਨੇ ਇਸ ਨੂੰ ਗਾਇਆ, ਜੀ ਪਰ ਕਾਪੀਰਾਈਟ ਹੋਣ ਕਰਕੇ ਅਸੀਂ Song ਤਾਂ ਪਲੇ ਨਹੀਂ, ਪਰ ਉਹਦੀ ਅਲਟੀਮੇਟਲੀ ਹੁੰਦੀ ਤਾਂ ਇਹ ਸ਼ਾਇਰੀ ਹੈ। ਪਰ ਇਹਦੇ ਚੋਂ ਜੇ ਉਹਨੂੰ ਇਹ ਸਭ ਤੋਂ ਅਜ਼ੀਜ਼ ਸੀ ਇਹ Song, ਤੇ ਇਹ ਦੇਖਣ ਵਾਲੀ ਗੱਲ ਹੈ ਕਿ ਇਹਦੇ ਚ ਕੀ ਹੈ ਐਸਾ। ਔਰ ਮੈਨੂੰ ਵੀ ਇਹ ਬੜਾ ਇਨਸਪਾਇਰਿੰਗ ਜਿਹੜੀ ਹੈ ਸ਼ਾਇਰੀ ਲੱਗੀ। ਉਹਦੇ ਚ ਇਹਦੇ ਲਫ਼ਜ਼ ਨੇ, खुद गर्ज दुनिया में ये इंसान की पहचान है, जो पराई आग में जल जाए वो इंसान है। खुद गर्ज दुनिया में ये इंसान की पहचान है, जो पराई आग में जल जाए वो इंसान है। अपने लिए जिए तो क्या जिए, तू जी ए दिल ज़माने के लिए। नाकामयाबियों से घबरा के क्यों अपनी आस खोते हो, मैं हम सफ़र तुम्हारा हूँ। क्यों तुम उदास होते हो, हंसते रहो हंसाने के लिए। तुम जी ए दिल ज़माने के लिए। और अखीरले शेर बहुत दसदे ने कि किस किस्म दे करैक्टर हुंदे ने जिहड़े इस रस्ते ते तुरदे ने साबित कदमां नाल। अपनी खुदी को जो समझा उसने खुदा को पहचाना, आजाद फितरते इंसान अंदाज क्यों गुलामाना। सर ये नहीं झुकाने के लिए, तू जी ए दिल जमाने के। हुण इहदे च अपनी खुदी को जो समझा उसने खुदा को पहचाना, सेल्फ रिस्पेक्ट, आजादी, फ्रीडम, डिग्निटी होंगी है। अपनी खुदी को जो समझा उसने खुदा को पहचाना। रब और की है, जय अलामा इकबाल ये कहते ने कि खुदी को कर बुलंद इतना कि हर तकदीर से पहले खुदा बंदे से खुद पूछे, बता तेरी रजा क्या है। ये है कि तुहाडा सैल्फ रिस्पैक्ट, हालांकि वो भी अल्टीमेटली रब दे अगे ही ਤੁਸੀਂ ਪ੍ਰੋਸਟੇਟ ਹੁੰਦੇ ਹੋ, ਪਰ ਰੱਬ ਤੁਹਾਨੂੰ ਅਣਖ ਦਿੰਦਾ ਹੈ, ਗੈਰਤ ਦਿੰਦਾ ਹੈ, ਜਿਹਨੂੰ ਬਾਬਾ ਨਾਨਕ ਸਾਹਿਬ ਨੇ ਫਰਮਾਇਆ ਕਿ ਜੋ ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਕਿ ਜਿਹੜੇ ਲੋਕ ਆਪਣੇ ਬੇਆਬਰੂ ਹੋ ਕੇ ਵੀ ਜਿਉਂਦੇ ਨੇ ਉਹ ਹਰਾਮਖੋਰ ਨੇ, ਉਹ ਹਲਾਲਖੋਰ ਨਹੀਂ ਨੇ। ਸੋ ਇਹ अपनी खुदी को जो समझा उसने खुदा को पहचाना, आजाद फितरते इंसान अंदाज क्यों गुलामाना। कि है इंसान, तेनू रब ने आजाद बनाया, तेरी फितरत आजादी दी है, तू गुलामा वाले क्यों ये चोंचले कर दे, क्यों गुलामा वांग तू जिਉਂਦਾ है। सर ये नहीं झुकाने के लिए, तेनू सिर दिता है रब ने, ये किसी अगे झुकण वाला नहीं है, ये सिर्फ ते सिर्फ रब दे अगे झुकदा है। और तू जी ए दिल जमाने के लिए। और खास तौर पे मैं देख रहा वक्त भी जा रहा है, पर जिहड़ी उन्होंने अखीरली चिट्ठी अपनी फैमिली दे नां लिखी, जिहड़ी कि 26 घंटे बाद उन्होंने हैंग करन तो उन्हों दे फैमिली नूं मिली। सारे नॉर्म, नहीं तो परिवार नूं सद्दिया जांदा है, पहला मुलाकात की जाती है। और मैं वो जिहड़ा इनफैक्ट लैटर है उस दी बड़ी दैट शोज के भी ये क्यों जिहियां रूहां हुंदियां ने, जिहदे च उन्होंने कहा अस्सलाम अलैकुम। और बहुत सारिਆਂ ਨੂੰ ਇਹ पता होना चाहिए कि अस्सलाम अलैकुम का मतलब होंदा है पीस बी अपॉन यू, ये उसका मतलब है। और फिर उन्होंने कहा आई थैंक अलमाइटी दैट ही हैज चोजन मी फॉर दिस टीचर। हुण अफसल गुरु ब्रिलियंट डॉक्टर कॉलेज उस लैवल का, वो समझ रहा है कि बेशक जुडिशियल मर्डर हो रहा है मेरा, लेकिन अल्लाह ताला ने ये शहादत का मैनू स्टेचर दिता है। मेरे लोग अज भी, और अफसल गुरु का जदों उन्होंने फांसी दी गई उदों याद करो कश्मीर वादी च की हो, अज भी मतलब जे उन्हों दी डेड बॉडीज उन्होंने घरों तक नहीं पहुंचण दित्तियां जा रही हैं 7 साल बाद भी, ये है शहीद का स्टेटस। जिहदे चों कहंदे ने कि आई थैंक अलमाइटी दैट ही हैज़ चोजन मी फॉर दिस टीचर। मैं रब का शुकराना करदा कि मैनू इस रुतबे दे लई रब ने चुनिया। फ्रॉम माई साइड आई वॉन्ट टू कॉन्ग्रेचुलेट ऑल द बिलीवर्स। मैं सारे ही जिहड़े रब दे उत्ते ईमान रखण वाले लोग ने
ਉਹਨਾਂ ਨੂੰ ਮੁਬਾਰਕਬਾਦ ਦਿੰਦਾ ਹੈ। ਜੀ We all should stay with truth and righteousness, and our end must also come on the path of truth and righteousness. ਇਹ ਹੁਣ ਮੈਂ ਜਦੋਂ ਇਹ ਪੜ੍ਹ ਰਿਹਾ ਸੀ ਮੈਂ ਕਿਹਾ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਫਿਲਾਸਫੀ, ਜਦੋਂ ਉਹ ਕਹਿੰਦੇ ਨੇ ਕਿ ਦੇਹ ਸ਼ਿਵਾ ਬਰ ਮੋਹੇ ਇਹ ਹੈ, ਸ਼ੁਭ ਕਰਮਨ ਤੇ ਕਬਹੂ ਨ ਟਰੋਂ, न डरो अर सो जब जाए लरों, निश्चय कर अपनी जीत करो, अर सिखो अपने ही मन को, ए लालच हों गुण तो उचरों, जब आव की औद निधान बने, अत ही रण में तब जूझ मरो। कि मैं कदे राइटियसनेस के पाथ तो कदे डेटर ना होवां, और इस रस्ते ते चलदे हैं जे मैनू शहीदी मिले, अत ही रण में तब जूझ मरो, ਤੇ ਇਹ ਕਿੰਨੀ ਵੱਡੀ ਤੇਰੀ ਰਹਿਮਤ ਹੋਏਗੀ। ਔਰ ਅਫਸਲ ਗੁਰੂ ਕਹਿ ਰਹੇ ਨੇ, ਆਈ ਥੈਂਕ ਅਲਮਾਈਟੀ ਦੈਟ ਹੀ ਹੈਜ਼ ਚੋਜ਼ਨ ਮੀ ਫॉर ਦਿਸ ਸਟੇਚਰ। ਫਰੋਮ ਮਾਈ ਸਾਈਡ ਆਈ ਵਾਂਟ ਟੂ ਕੰਗ੍ਰੈਚੁਲੇਟ ਆਲ ਦਾ ਬਿਲੀਵਰਸ। ਵੀ ਆਲ ਸ਼ੁੱਡ ਸਟੇ ਵਿਦ ਟਰੂਥ ਐਂਡ ਰਾਈਟਸਨੈਸ। ਅਸੀਂ ਸੱਚ ਔਰ ਠੀਕ ਗੱਲ ਦੇ ਨਾਲ ਖਲੋਈਏ। ਐਂਡ ਆਵਰ ਐਂਡ ਮਸਟ ਆਲਸੋ ਕਮ ਔਨ ਦਾ ਪਾਥ ਆਫ ਟਰੂਥ ਐਂਡ ਰਾਈਟਸਨੈਸ। ਅੰਤ ਵੀ ਆ ਜਾਏ ਸੋ ਵਟ। ਆਏ ਉਦੋਂ ਜਦੋਂ ਅਸੀਂ ਇਸ ਰਸਤੇ ਤੇ ਤੁਰ ਰਹੇ ਹਾਂ। ਮਾਈ ਰਿਕੁਐਸਟ ਟੂ ਮਾਈ ਫੈਮਿਲੀ ਇਜ਼ that instead of grieving over my end, they should respect the stature I have achieved. ਮੈਂ ਆਪਣੇ ਫੈਮਿਲੀ ਉਹਨਾਂ ਦੇ ਬੱਚੇ ਵੀ ਨੇ ਔਰ ਮੈਨੂੰ ਯਾਦ ਨਹੀਂ ਹੈ, ਬਟ ਉਹਨਾਂ ਦੀ ਸ਼ਹੀਦੀ ਤੋਂ ਬਾਅਦ ਕੁਝ ਅਰਸੇ ਬਾਅਦ ਹੀ ਉਹਨਾਂ ਦਾ ਬੇਟਾ ਜਾਂ ਬੇਟੀ ਉਹਨੇ ਟੌਪ ਕੀਤਾ ਸੀ ਉੱਥੋਂ ਦੇ ਸਕੂਲੀ ਸਿਸਟਮ ਦੇ ਵਿੱਚ। ਉਹਨਾਂ ਨੇ ਕਿਹਾ ਵੀ ਮੈਂ ਆਪਣੀ ਫੈਮਿਲੀ ਨੂੰ ਇਹੀ ਕਹਿਣਾ ਚਾਹੁੰਦਾ ਕਿ ਵੀ ਉਹ ਜੋ ਰੱਬ ਨੇ ਮੈਨੂੰ ਇਹ ਸਟੇਟਸ ਦਿੱਤਾ ਹੈ ਇਸ ਦਾ ਉਹ ਜਿਹੜਾ ਰਿਸਪੈਕਟ ਕਰਨ। I have ਜਿਹੜਾ ਮੈਨੂੰ ਰੱਬ ਨੇ ਬਖਸ਼ਿਆ। Almighty God is your greatest protector. I leave you in Allah's protection. ਕਿ ਰੱਬ ਤੁਹਾਡਾ ਹਾਫਿਜ਼ ਹੈ, ਮੈਂ ਤੁਹਾਨੂੰ ਉਸ ਰੱਬ ਦੀ ਗੋਦ ਦੇ ਵਿੱਚ ਛੱਡ ਰਿਹਾ। ਸੋ ਮੈਂ ਸਮਝਦਾ ਕਿ ਵੀ ਇਹ ਹੈ ਆਈਡੀਅਲ ਜਿਹੜੇ ਸੱਚਮੁੱਚ। ਔਰ ਇਹ ਫਿਰ ਜਿਹਨਾਂ ਕੌਮਾਂ ਦੇ ਵਿੱਚ ਇਸ ਕਿਸਮ ਦੇ ਮਰਦੇ ਮੁਜ਼ਾਹਿਦ ਹੁੰਦੇ ਨੇ, ਇਹ ਗੱਲ ਹੁਕਮਰਾਨਾਂ ਨੂੰ ਸਮਝ ਨਹੀਂ ਹੁੰਦੀ। ਹਾਕਮ ਇਹ ਸਮਝਦੇ ਨੇ ਕਿ ਕਿਸੇ ਦਾ ਸਿਰ ਲਾ ਕੇ ਉਹਨਾਂ ਨੇ ਉਸ ਆਵਾਜ਼ ਨੂੰ ਦੱਬ ਦਿੱਤਾ ਹੈ। ਉਹਨਾਂ ਨੂੰ ਇਹ ਨਹੀਂ ਹੁੰਦਾ ਵੀ ਜਿੱਥੇ ਉਸ ਲੱਥੇ ਸਿਰ ਚੋਂ ਇੱਕ ਵੀ ਤੁਬਕਾ ਖੂਨ ਦਾ ਡਿੱਗਿਆ ਉੱਥੇ ਫਿਰ ਕਿਵੇਂ ਸਿਰਾਂ ਦੀ ਫਸਲ ਖੜੀ ਹੁੰਦੀ ਹੈ। ਜੇ ਅੱਜ 80 ਲੱਖ ਕਸ਼ਮੀਰੀ ਜ਼ੁਲਮਾਂ ਦੇ ਬਾਵਜੂਦ ਖੜੇ ਨੇ ਔਰ ਫਿਜ਼ਾ ਦੇ ਵਿੱਚ ਆਜ਼ਾਦੀ ਦਾ ਲਫ਼ਜ਼ ਹੈ, ਤੇ ਇਹ ਫਿਰ ਉਸੇ ਹੀ ਧਰਤੀ ਦੇ ਅਫਸਲ ਗੁਰੂ ਵਰਗੇ ਯੋਧਿਆਂ ਨੇ ਆਉਣ ਵਾਲੇ ਭਵਿੱਖ ਦੇ ਵਿੱਚ ਭਾਵੇਂ ਉਹ ਸਿਰਾਂ ਦੀ ਫਸਲ ਹੀ ਹੈ, ਉਹ ਲੱਥਣਗੇ, ਹੋਰ ਆ ਜਾਣਗੇ, ਪਰ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੇ ਵਿੱਚ ਫਿਰ ਸ਼ਹੀਦ ਆ ਜਾਂਦੇ ਨੇ ਕੋਈ ਗੁਲਾਮ ਨਹੀਂ ਬਣਾ ਸਕਦਾ। ਸੋ ਅੱਜ ਦਾ ਪ੍ਰੋਗਰਾਮ ਅਸੀਂ ਇਸ ਮਹਾਨ ਯੋਧੇ ਔਰ ਇਸ ਕਿਸਮ ਦੇ ਇਹ ਸਪਿਰਿਚੁਅਲ ਐਕਸਲੈਂਸ ਹੈ। ਤੁਸੀਂ ਰੂਹਾਨੀਅਤ ਕੋਈ ਕੱਲਾ ਮਾੜਾ ਫੜ ਕੇ ਤਸਬੀਹ ਫੜ ਕੇ ਜਾਂ ਕੋਈ ਲੰਮੇ ਪੈ ਕੇ ਸਜਦੇ ਕਰਕੇ ਨੱਕ ਰਗੜ ਕੇ ਨਹੀਂ ਹੁੰਦੀ। ਇਹ ਹੈ ਜਦੋਂ ਤੁਸੀਂ ਮੌਤ ਦੇ ਸਫ਼ਰ ਤੇ ਜਾ ਰਹੇ ਹੋ, ਤੁਹਾਨੂੰ ਨਜ਼ਰ ਆ ਰਿਹਾ ਹੈ ਔਰ ਤੁਸੀਂ ਰੱਬ ਦੀ ਵਿਲ ਨੂੰ ਵੀ ਮੰਨ ਰਹੇ ਹੋ ਕਿ ਭਾਈ ਇਹ ਸਭ ਹੁਕਮ 'ਚ ਹੈ, ਉਸ ਗੱਲ ਨੂੰ ਵੀ ਮੰਨ ਰਹੇ ਹੋ ਕਿ ਭਾਈ ਇਹ ਰੱਬ ਨੇ ਇੰਨਾ ਵੱਡਾ ਆਨਰ ਦਿੱਤਾ ਹੈ। ਤੁਹਾਨੂੰ ਪਰਿਵਾਰ ਦਾ ਮੋਹ ਵੀ ਨਹੀਂ ਸਤਾ ਰਿਹਾ ਕਿ ਮੇਰੀ ਵਾਈਫ ਦਾ ਕੀ ਬਣੇਗਾ, ਮੇਰੇ ਬੱਚਿਆਂ ਦਾ ਕੀ ਬਣੇਗਾ, ਕਿਉਂਕਿ ਤੁਹਾਨੂੰ ਅੱਲਾ ਦੀ ਹਿਫਾਜ਼ਤ 'ਚ ਰੱਖ ਦਿੱਤਾ ਹੈ। ਔਰ ਆਪਣੇ ਲੋਕਾਂ ਨੂੰ ਵੀ ਤੁਸੀਂ ਕਹਿ ਰਹੇ ਹੋ ਕਿ ਕਦੇ ਵੀ ਸੱਚ ਹੱਕ ਇਨਸਾਫ ਦਾ ਰਸਤਾ ਨਾ ਛੱਡਿਓ। ਹੋਰ ਰੱਬੀ ਬੰਦੇ ਕੀ ਹੁੰਦੇ, ਇਹੀ ਨੇ ਰੂਹਾਂ ਜਿਨ੍ਹਾਂ ਦੀ ਬਦੌਲਤ ਜਿਹੜੇ ਅੱਜ ਅਸੀਂ ਜਿਉਂਦੇ ਹਾਂ। ਜਦੋਂ ਕਿਸੇ ਮਾਸ਼ਰੇ 'ਚੋਂ ਇਹ ਰੂਹਾਂ ਖਤਮ ਹੋ ਜਾਣ ਫਿਰ ਉਹ ਸੁਸਾਇਟੀਜ਼ ਮਰ ਜਾਂਦੀਆਂ, ਫਿਰ ਉਹ ਖਤਮ ਹੋ ਜਾਂਦਾ। ਸੋ ਸਾਡਾ ਅੱਜ ਦਾ ਪ੍ਰੋਗਰਾਮ ਅਫਸਲ ਗੁਰੂ ਦੇ ਨਾਂ ਨੂੰ ਸਮਰਪਣ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਅਪਡੇਟ ਪੇਜ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੀ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ
ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।